वेलकम टू खादिम ज्वेलर्स टरलेक जिते है बंपर सेल लगी हुई ब्लैक फ्राइडे और थैंक्स गिविंग दा स्पेशल इवेंट है बंपर ड्रॉ राही जिथे बहुत सारिया शैवां ने उत्थे जनाब पहुंच चुकी है नवी टोयोटा करोला कार ਇਹੋ ਜਿਹੀਆਂ 6 ਕਾਰਾਂ ਖਾदिम ज्वेलर्स ਵੱਲੋਂ 6 ਲੋਕੇਸ਼ਨਸ ਦੇ ਉੱਤੇ ਦਿੱਤੀਆਂ ਜਾ ਰਹੀਆਂ ਹੋ ਸਕਦਾ ਹੈ ਖੁਸ਼ਕਿਸਮਤ ਤੁਸੀਂ ਹੋਵੋ ਤੇ ਜੇ ਕਿਸਮਤ ਅਜ਼ਮਾਉਣੀ ਹੈ ਤਾਂ ਫਿਰ ਤੁਹਾਨੂੰ ਪਹੁੰਚਣਾ ਪਏਗਾ ਖਾदिम ज्वेलर्स ਜਿੱਥੇ 골ਡ ਦੀ ਸਪੈਸ਼ਲ ਡਿਸਕਾਊਂਟ ਆਫਰ ਹੈ ਡਾਇਮੰਡ ਜੁਐਲਰੀ ਦੇ ਉੱਤੇ ਸਪੈਸ਼ਲ ਡਿਸਕਾਊਂਟ ਆਫਰ ਹੈ ਵਨ ਸਵੰਨੇ ਡਿਜ਼ਾਈਨ ਨੇ ਜਿਹੜੇ ਉਹ ਆ ਚੁੱਕੇ ਨੇ नहीं बहुत सोहना लगता है ताइयों असीं इत्थे ही आने आ जदों भी कोई चीज़ लैनी हुंदी आ ना डिज़ाइन बहुत पसंद आ बहुत वधिया रेट मिलता सोहना गोल्ड बहुत सोहना ਅਸੀਂ 2 ਲੈਣ ਵਾਸਤੇ ਆਇਆ ਸੀ ਪ੍ਰਾਈਸ ਦੇਖ ਕੇ ਸੀਗਾ ਬਈ 4 ਲੈ ਲੈਣੇ ਆ ਕਿੰਨੇ ਲੈਣੇ ਫਿਰ 5 ਲੈ ਲੈ ਪ੍ਰਾਈਸ ਦੇਖ ਕੇ ਬਹੁਤ ਖੁਸ਼ ਆ ਇਹ ਭਾਜੀ ਜਿਹੜੇ ਬਿਲਕੁਲ ਲੇਟੈਸਟ ਡਿਜ਼ਾਈਨਿੰਗ ਜਿਹੜੀ ਹੈ ਇਹ ਗਾਰੰਟੀ ਕਰਦੇ ਨੇ ਕਿ ਤੁਹਾਨੂੰ ਇਸ ਟਾਈਮ ਕਿਸੇ ਕੋ ਵੀ ਨਹੀਂ ਮਿਲੇਗੀ ਜਿਹੜੀ ਸਾਡੇ ਕੋਲ ਇਸ ਟਾਈਮ ਮੌਜੂਦ ਹੈਗੀ ਹੈ ਬੈਸਟ ਤੋਂ ਬੈਸਟ ਡਿਜ਼ਾਈਨ ਬਿਲਕੁਲ ਜਿਹਨੂੰ ਕਹਿੰਦੇ ਨਵੀਆਂ ਤਾਜ਼ਾ ਜਲੇਬੀਆਂ ਉਹ ਆਪਣੇ ਕੋਲ ਐਸਾ ਪਹੁੰਚਿਆ ਸਮਾਨ ਇਹ ਨਹੀਂ ਹੈ ਕਿ ਆਪਣੇ ਕੋਲ ਪੁਰਾਣਾ ਸਮਾਨ ਇਹ ਸਾਡੇ ਕੋਲ ਪਈਆਂ ਨੇ ਇਸ ਟਾਈਮ ਇੱਕ ਔਂਸੀਆਂ ਨੇ ਇਹ 100 ਗ੍ਰਾਮ ਦੀਆਂ ਨੇ ਕਿਲੋ ਦੀਆਂ ਵੀ ਨੇ ਨਫ ਪਈਆਂ ਨੇ ਜਿੰਨੀਆਂ ਮਰਜ਼ੀ ਸਾਡੇ ਕਸਟਮਰ ਆ ਕੇ ਲੈਣ ਉਹਨਾਂ ਨੂੰ ਮਿਲਣਗੀਆਂ ਹਰ ਤਰ੍ਹਾਂ ਦੀ ਸਾਡੇ ਕੋਲ ਇਹ ਨਹੀਂ ਹੈਗਾ ਕਿ ਸਾਡੇ ਕੋਲ ਨਹੀਂ ਪਈਆਂ ਮੌਜੂਦ ਡੱਬੇ ਭਰੇ ਪਏ ਨੇ ਆਪਣੇ ਕੋਲ ਪਈਆਂ ਨੇ ਹੱਥ ਜਿੰਨੀਆਂ ਚਾਹਾਂਗੇ ਕਸਟਮਰ ਜਿੰਨੇ ਆਣਗੇ ਉਹਨਾਂ ਨੂੰ ਮਿਲਣਗੀਆਂ ਇੱਕ ਤੁਹਾਨੂੰ ਵੈਰਾਈਟੀ ਅੱਛੀ ਦੀ ਮਿਲੇਗੀ ਔਰ ਉਸ ਤੋਂ ਬਾਅਦ ਪ੍ਰਾਈਸ ਤੁਹਾਨੂੰ ਉਹ ਮਿਲੇਗੀ ਕਿ ਜਿਹੜੀ ਤੁਹਾਨੂੰ ਸਾਡੀ ਪ੍ਰਾਈਸ ਕੋਈ ਨਹੀਂ ਬੀਟ ਕਰੇਗਾ ਗਾਰੰਟੀ ਅਸੀਂ ਤੁਹਾਨੂੰ ਦੇ ਰਹੇ ਕਿ ਬੈਸਟ ਪ੍ਰਾਈਸ ਐਸਮ ਸਾਡੀ ਚੱਲਦੀ ਪਈ ਹੈ ਅੱਧੇ ਤੋਲੇ ਤੋਂ ਲੈ ਕੇ 40 ਤੋਲੇ ਤੱਕ ਸਾਡੇ ਕੋਲ ਚੈਨ ਪਈ ਹੈ ਜਿਸ ਤਰ੍ਹਾਂ ਦੀ ਕਸਟਮਰ ਦੀ ਨੀਡ ਰਿਕੁਆਇਰ ਹਰ ਤਰ੍ਹਾਂ ਦੀ ਮਿਲੇਗੀ ਇਹ ਨਹੀਂ ਹੈ ਕਿ ਜੀ ਕਸਟਮਰ ਆਇਆ ਤੇ ਉਹਨਾਂ ਨੂੰ ਉਹਨਾਂ ਦੀ ਆਪਸ਼ਨ ਦੇ ਹਿਸਾਬ ਨਾਲ ਨਹੀਂ ਮਿਲਿਆ पंजाबी रेडियो USA ਦੀ ਸਾਰੀ ਟੀਮ ਵੱਲੋਂ ਸਭ ਸੁਣਨ ਵਾਲੇ ਦਰਸ਼ਕਾਂ ਨੂੰ ਸਾਡੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਹੈ ਔਰ ਵੈਲਕਮ ਟੂ ਖਾदिम ज्वेलर्स ਟਰਲੈਕ ਜਿੱਥੇ ਹੈ ਬੰਪਰ ਸੇਲ ਲੱਗੀ ਹੋਈ ਬਲੈਕ ਫਰਾਈਡੇ ਔਰ ਥੈਂਕਸ ਗਿਵਿੰਗ ਦਾ ਸਪੈਸ਼ਲ ਇਵੈਂਟ ਹੈ ਵੱਡੀ ਛੋਟ ਹੈ ਔਰ ਜਿਹੜੀ ਬਣਵਾਈ ਹੈ ਉਹ ਨਹੀਂ ਪੈ ਰਹੀ ਲੇਬਰ ਨਹੀਂ ਪੈ ਰਹੀ ਔਰ ਬਹੁਤ ਸਸਤਾ ਸੋਨਾ ਜਿਹੜਾ ਉਹ ਮਿਲ ਰਿਹਾ ਸਿਰਫ ਇਹ ਨਹੀਂ ਬੰਪਰ ਡਰਾਅ ਰਾਹੀਂ ਜਿੱਥੇ ਬਹੁਤ ਸਾਰੀਆਂ ਸ਼ੈਵਾਂ ਨੇ ਉੱਥੇ ਜਨਾਬ ਪਹੁੰਚ ਚੁੱਕੀ ਹੈ ਨਵੀਂ टोयोटा करोला कार इस वे जी टरलेक लोकेशन के उत्ते है तो सिर्फ इत्थे ही नहीं ਇਹੋ ਜਿਹੀਆਂ 6 ਕਾਰਾਂ खादिम ज्वेलर्स ਵੱਲੋਂ 6 लोकेशन के उत्ते ਦਿੱਤੀਆਂ ਜਾ ਰਹੀਆਂ ਕਿਹੜਾ ਖੁਸ਼ਕਿਸਮਤ ਹੋਏਗਾ ਜਿਹੜਾ ਜਨਾਬ ਇਸ ਸ਼ਿੰਗਾਰੀ ਹੋਈ ਨਵੀਂ ਟੋਯੋਟਾ ਕਰੋਲਾ ਤੇ ਲੇਟੈਸਟ ਮਾਡਲ ਦੀ ਜਿਹੜੀ ਬੈਗ ਆ ਨਾਲ ਸੋਨਾ ਖਰੀਦਿਆ ਤੇ ਨਾਲ ਜਦੋਂ ਇਹ ਕਾਰ ਨਿਕਲੇਗੀ ਇਹ ਗੀ ਗੀ ਪੀ ਪੀ ਕਰਦੇ ਆ ਘਰ ਆਪਣਾ ਅੰਦਾਜ਼ਾ ਕਰੋ ਜ਼ਰਾ ਨਾ ਉਹ ਇਮੋਸ਼ਨਸ ਨੇ ਜਿਹੜੇ ਉਹਨਾਂ ਦਾ ਅੰਦਾਜ਼ਾ ਕਰੋਗੇ ਕਿੱਡਾ ਸਵਾਦ ਆਏਗਾ ਸੋ ਇਹ ਹੈ ਜੀ ਉਹ ਗੱਡੀ ਜਿਹੜੀ ਪਹੁੰਚ ਚੁੱਕੀ ਹੈ खादिम ज्वेलर्स ਦੀਆਂ 6 ਲੋਕੇਸ਼ਨਾਂ ਤੇ ਇੱਕ ਤੇ ਇਹ ਹੈ 5 ਬਾਕੀ ਲੋਕੇਸ਼ਨਸ ਦੇ ਉੱਤੇ ਵੀ ਨੇ ਯਾਨੀ 6 ਦੀਆਂ 6 ਗੱਡੀਆਂ ਨੇ ਜਿਹੜੀਆਂ ਉਹ ਲੱਕੀ ਡਰਾਅ ਰਾਹੀਂ ਜਿਹੜੀਆਂ ਲੱਭਣੀਆਂ ਨੇ ਉਹ ਪਹੁੰਚ ਚੁੱਕੀਆਂ ਨੇ ਸੋ ਇਹ ਦੇਖੋ ਤੁਸੀਂ ਕਿ ਕਿਸ ਤਰ੍ਹਾਂ ਸ਼ਿੰਗਾਰੀ ਹੋਈ ਹੈ ਕਿਹੜਾ ਖੁਸ਼ਕਿਸਮਤ ਹੋਏਗਾ ਜਿਹਨੂੰ ਇਹ ਗੱਡੀ ਲੱਭੇਗੀ ਜਿਹਦਾ ਡਰਾਅ 'ਚ ਨਾ ਨਿਕਲੇਗਾ ਜਿਹਦੀ ਕਿਸਮਤ ਹੈ ਜਿਹੜੀ ਉਹ ਚਮਕੇਗੀ ਔਰ ਉਸ ਤੋਂ ਬਾਅਦ ਜਨਾਬ ਉਹ ਬੜਾ ਰਾਜ਼ੀ-ਬਾਜ਼ੀ ਹੋ ਕੇ ਇੰਜ ਕਰਕੇ ਖੋਲੇਗਾ ਬੂਹਾ ਔਰ ਇੰਜ ਦੇਖੇਗਾ ਜੀ ਇਹ ਆਹਾ ਇਹ ਅੰਦਾਜ਼ਾ ਲਾਓ ਕਿ ਉਹ ਰਾਹਤ ਭਰੇ ਲਮੇ कैसे होणगे कि ਜਦੋਂ ਇਸ ਗੱਡੀ 'ਚ ਬਹਿ ਕੇ ਉਹ ਆਹਾ ਮਜ਼ਾ ਆਏਗਾ ਜੀ ਹੋ ਸਕਦਾ ਉਹ ਖੁਸ਼ਕਿਸਮਤ ਤੁਸੀਂ ਹੋਵੋ ਤੇ ਜੇ ਕਿਸਮਤ ਅਜ਼ਮਾਉਣੀ ਹੈ ਤਾਂ ਫਿਰ ਤੁਹਾਨੂੰ ਪਹੁੰਚਣਾ ਪਏਗਾ ਖਾदिम ज्वेलर्स ਜਿੱਥੇ 골ਡ ਦੀ ਸਪੈਸ਼ਲ ਡਿਸਕਾਊਂਟ ਆਫਰ ਹੈ ਡਾਇਮੰਡ ਜੁਐਲਰੀ ਦੇ ਉੱਤੇ ਸਪੈਸ਼ਲ ਡਿਸਕਾਊਂਟ ਆਫਰ ਹੈ ਵਨ ਸਵੰਨੇ ਡਿਜ਼ਾਈਨ ਨੇ ਜਿਹੜੇ ਉਹ ਆ ਚੁੱਕੇ ਨੇ ਬਹੁਤ ਸਾਰੇ ਤੋਹਫੇ ਤਹਾਇਫ ਨੇ ਜਿਹੜੇ ਉਹ ਮੌਜੂਦ ਨੇ ਔਰ ਵੱਡੀ ਗੱਲ ਕਿ 6 ਦੀਆਂ 6 ਲੋਕੇਸ਼ਨਸ ਤੇ ਇਹੋ ਜਿਹੀਆਂ ਨਵੀਆਂ ਟੋਯੋਟਾ ਕਰੋਲਾ ਕਾਰਾਂ ਨੇ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਸੋ ਇਸ ਮੌਕੇ ਨੂੰ ਮਿਸ
ਨਾ ਕਰਨਾ। ਹਾਏ ਦਿਲ ਧੱਕ 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 ਕਰ ਰਿਹਾ ਇਸ ਗੱਡੀ ਨੂੰ ਵੇਖ ਕੇ। ਇਹ ਕਹਿੰਦੇ ਨੇ ਕਿ ਚਮਕਦੀ ਕਾਰ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਔਰ ਇਹ ਚਮਕਦੀ ਇੱਕ ਕਾਰ ਹੈ, ਇਹੋ ਜਿਹੀਆਂ 5 ਹੋਰ ਕਾਰਾਂ, ਯਾਨੀ ਟੋਟਲ 6 ਕਾਰਾਂ ਜੋ ਆਪਣੇ ਵਾਅਦੇ ਮੁਤਾਬਿਕ ਖਾਦਿਮ ਜਿਊਲਰਸ ਵਾਲੇ ਨੇ ਜਿਹੜੇ ਉਹ ਤੁਹਾਨੂੰ ਦੇ ਰਹੇ ਨੇ। ਇਹ 6 ਦੀਆਂ 6 ਕਾਰਾਂ ਨੇ ਜਿਹੜੀਆਂ ਇਹ ਸਾਰੀਆਂ ਲੋਕੇਸ਼ਨਸ ਤੇ ਪਹੁੰਚ ਚੁੱਕੀਆਂ ਨੇ। ਸੋ ਹਾਏ ਐਕਸਾਈਟਮੈਂਟ ਦੱਸ ਰਹੀ ਹੈ ਕਿ ਮਜ਼ਾ ਹੀ ਆ ਜਾਣਾ। ਆਓ ਜੀ ਖਾਦਿਮ ਜਿਊਲਰਸ ਵਾਲੇ ਨੇ ਜਿਹੜੇ ਅੰਦਰ ਚੱਲਨੇ ਆ, ਵਨ ਸਵੰਨੇ ਡਿਜ਼ਾਈਨ ਔਰ ਜਿਹੜੇ ਬਾਕੀ ਮਾਮਲੇ ਨੇ ਉਹਨਾਂ ਤੇ ਵੀ ਨਜ਼ਰ ਮਾਰੋ। ਹੁਣ ਗੱਡੀ ਵੱਲ ਤੇ ਧਿਆਨ ਗਿਆ ਹੈ ਨਾ, ਹੋਰ ਵੀ ਬਹੁਤ ਕੁਝ ਨਿਕਲਣਾ। ਉਹ ਕੀ ਕੁਛ ਹੈ ਉਹ ਅਸੀਂ ਦੱਸਾਂਗੇ ਤੁਹਾਨੂੰ ਅੰਦਰ ਜਾ ਕੇ। ਉਹਦੇ ਲਈ ਸਟੋਰ ਜਾਣਾ ਪਏਗਾ, ਪੂਰਾ ਪੰਫਲੇਟ ਵੇਖਣਾ ਪਏਗਾ। ਇੱਕ ਝਾਤੀ ਉਸ ਗੱਡੀ ਵੱਲ ਨੂੰ ਵੇਖੋ ਤੇ ਉਹਨੂੰ ਕੋ ਆਹਾ ਇਹ ਜੇ ਨਵੀਂ ਕਾਰ ਓਕੇ ਮਿਲਨੇ ਆ। ਲੇਕਿਨ ਇਹ ਕਿਸ ਖੁਸ਼ਕਿਸਮਤ ਦੀ ਹੈ ਇਹ ਵਕਤ ਦੱਸੇਗਾ। ਆਓ ਜੀ ਚੱਲਦੇ ਆ ਖਾਦਿਮ ਜਿਊਲਰਸ ਦੇ ਅੰਦਰ। ਔਰ ਅੰਦਰ ਜਿਹੜੀ ਬੰਪਰ ਸੇਲ ਹੈ ਉਹ ਤੁਹਾਡਾ ਸਵਾਗਤ ਕਰੇਗੀ। ਕਿੱਡੇ ਸੋਹਣੇ ਸੋਹਣੇ ਚਮਕਦਾਰ ਗਹਿਣੇ ਨੇ ਜਿਹੜੇ ਉਹ ਤੁਹਾਨੂੰ ਅੰਦਰ ਜਾਂਦਿਆਂ ਹੀ ਸਵਾਗਤ ਕਰਨਗੇ। ਹਰ ਬ੍ਰਾਂਚ ਤੇ 6 ਦੀਆਂ 6 ਲੋਕੇਸ਼ਨਸ ਤੇ, ਜਿੱਦਾਂ ਕਿ ਮੈਂ ਦੱਸਿਆ ਕਿ ਇਹੋ ਜਿਹੀਆਂ 6 ਨਵੀਆਂ ਟੋਯੋਟਾ ਕਰੋਲਾ ਕਾਰਾਂ ਨੇ ਜਿਹੜੀਆਂ ਉਹ ਉਹਨਾਂ ਖੁਸ਼ਕਿਸਮਤਾਂ ਨੂੰ ਦਿੱਤੀਆਂ ਜਾਣਗੀਆਂ ਜਿਨ੍ਹਾਂ ਦੇ ਨਾਂ ਲੱਕੀ ਡਰਾਅ ਰਾਹੀਂ ਨਿਕਲਣਗੇ। ਇਸ ਤੋਂ ਅੱਡ ਗਹਿਣੇ ਦੇ ਜਿਹੜੇ ਅੱਡੋ ਅੱਡ ਦੇਖੋ ਕਿ ਇੱਕ ਬ੍ਰੈਂਡ ਨਿਊ ਟੋਯੋਟਾ ਕਰੋਲਾ ਕਾਰ ਤੋਂ ਅੱਡ 5 ਲੇਡੀਜ਼ ਡਾਇਮੰਡ ਰਿੰਗਸ ਨੇ, 5 ਗੋਲਡ ਮੈਨ ਰਿੰਗਸ ਨੇ, 5 ਗੋਲਡ ਚੇਨਸ ਨੇ, ਹੋਰ ਬਹੁਤ ਸਾਰੇ ਤੋਹਫੇ ਨੇ। ਇਸੇ ਤਰ੍ਹਾਂ ਇੱਕ ਗੋਲਡ ਨੈਕਲਸ ਸੈੱਟ ਹੈ, 5 ਲੇਡੀਜ਼ ਡਾਇਮੰਡ ਰਿੰਗਸ ਨੇ, 5 ਗੋਲਡ ਲੇਡੀਜ਼ ਰਿੰਗਸ ਨੇ, 5 ਗੋਲਡ ਮੈਨ ਰਿੰਗਸ ਨੇ ਔਰ ਇਸ ਤੋਂ ਅੱਡ ਬਹੁਤ ਸਾਰੇ ਹੋਰ ਤੋਹਫੇ। ਮੌਕੇ ਤੋਂ ਫਾਇਦਾ ਜ਼ਰੂਰ ਚੁੱਕਣਾ ਔਰ ਲਾਜ਼ਮੀ ਪਹੁੰਚੋ ਖਾਦਿਮ ਜਿਊਲਰਸ ਦੀਆਂ 6 ਦੀਆਂ 6 ਲੋਕੇਸ਼ਨਸ ਤੋਂ ਕਿਸੇ ਇੱਕ ਤੇ, ਕਿਉਂਕਿ ਸਭ ਜਗ੍ਹਾ ਇਹ ਆਫਰ ਜਿਹੜੀ ਉਹ ਚੱਲ ਰਹੀ ਹੈ। ਔਰ ਹੁਣ ਵੱਡੀ ਗੱਲ ਇਹ ਕਿ ਹਾਰਨ ਵਜਾ ਕੇ ਅਸੀਂ ਦੱਸ ਦਿੱਤਾ ਕਿ ਗੱਡੀਆਂ ਆਪਣੇ ਖੁਸ਼ਕਿਸਮਤਾਂ ਨੂੰ ਅਡੀਕਣ ਰਹੀਆਂ ਨੇ 6 ਦੀਆਂ 6 ਲੋਕੇਸ਼ਨਸ ਦੇ ਉੱਤੇ। ਸੋ ਦਵਾ ਦਵ ਇਹ ਤੋਂ ਸ਼ਾਪਿੰਗ ਕਰਕੇ ਆਪਣਾ ਨਾਂ ਪਾਓ ਜੀ ਇਸ ਡਰਾ ਬਾਕਸ 'ਚ। ਇਹ ਦੇਖੋ ਨਾ, ਇਹ ਕਿੰਨੇ ਸਾਰੇ ਟੋਕਨ ਨੇ ਜਿਹੜੇ ਉਹ ਪੇ ਹੋਣੇ ਆ ਔਰ ਜਿੱਦਾਂ ਡਰਾ ਹੋਣਾ ਆ ਡਰਾ ਰਾਹੀਂ ਇਹ ਦੇਖੋ ਇਹਨਾਂ ਦੇ ਵਿੱਚੋਂ ਕੋਈ ਇੱਕ ਖੁਸ਼ਕਿਸਮਤ ਹੋਣਾ ਆ ਜਿਹਨੇ ਗੱਡੀ ਲੈ ਜਾਣੀ ਹੈ। ਇਹਨਾਂ ਦੇ ਵਿੱਚੋਂ ਹੀ ਖੁਸ਼ਕਿਸਮਤ ਹੋਣੇ ਨੇ ਜਿਨ੍ਹਾਂ ਨੇ ਡਾਇਮੰਡ ਰਿੰਗਸ ਲੈ ਜਾਣੀਆਂ। ਇਹਨਾਂ 'ਚੋਂ ਖੁਸ਼ਕਿਸਮਤ ਹੋਣੇ ਨੇ ਜਿਨ੍ਹਾਂ ਨੇ ਨੈਕਲਸ ਸੈੱਟ ਲੈ ਜਾਣੇ ਆ। ਹੋ ਸਕਦਾ ਹੈ ਉਹ ਖੁਸ਼ਕਿਸਮਤ ਤੁਸੀਂ ਵੀ ਹੋਵੇ। ਸੋ ਮੌਕੇ ਨੂੰ ਮਿਸ ਨਹੀਂ ਕਰਨਾ। ਮੈਂ ਫਿਰ ਕਹਾਂਗਾ ਕਿ ਬਲੈਕ ਫਰਾਈਡੇ ਔਰ ਥੈਂਕਸ ਗਿਵਿੰਗ ਦੇ ਇਸ ਮੌਕੇ ਦੇ ਉੱਤੇ ਖਾਦਿਮ ਜਿਊਲਰਸ ਵੱਲੋਂ ਜਿਹੜੀ ਭਾਰੀ ਬੰਪਰ ਸੇਲ ਲੱਗੀ ਹੋਈ ਹੈ, ਜੀ ਹਾਂ ਭਾਰੀ ਬੰਪਰ ਸੇਲ, ਉਹਦੇ ਤੋਂ ਫਾਇਦਾ ਜ਼ਰੂਰ ਚੁੱਕੋ। ਵੱਡੇ ਡਿਸਕਾਊਂਟਸ ਵੀ ਔਰ ਕਿਸਮਤ ਦੀ ਅਜ਼ਮਾਇਸ਼ ਵੀ। ਹਾ ਆ ਹੁਣ ਡਿਜ਼ਾਈਨ ਨੇ ਜਿਹੜੇ ਉਹ ਵੀ ਦੇਖਣੇ, ਨਵੇਂ ਡਿਜ਼ਾਈਨ, ਲਿਸ਼ਕਦਾ ਗਹਿਣਾ ਆਪ ਤੁਹਾਨੂੰ ਆਵਾਜ਼ਾਂ ਮਾਰੇਗਾ। ਸੋ ਮੌਕੇ ਨੂੰ ਮਿਸ ਨਹੀਂ ਕਰਨਾ ਜੀ। ਖਾਦਿਮ ਜਿਊਲਰਸ ਟਰਲਕ ਉੱਥੇ ਅਸੀਂ ਮੌਜੂਦ ਹਾਂ ਔਰ ਬਹੁਤ ਸਾਰੇ ਕਸਟਮਰ ਨੇ ਜਿਹੜੇ ਉਹ ਇਸ ਵੇਲੇ ਹੈ ਨੇ। ਇਸ ਵੇਲੇ ਸਾਡੇ ਨਾਲ ਇੱਕ ਜੀ ਨੇ ਜਿਹੜੇ ਬਹੁਤ ਪੁਰਾਣੇ ਚਾਹਤਕਾਰ ਨੇ ਖਾਦਿਮ ਜਿਊਲਰਸ ਵਾਲਿਆਂ ਦੇ, ਇਹਨਾਂ ਦੇ ਡਿਜ਼ਾਈਨਾਂ ਦੇ, ਇਹਨਾਂ ਦੇ ਗਹਿਣਿਆਂ ਦੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸਣਾ? ਕੁਲਵੰਤ। ਕੁਲਵੰਤ ਜੀ, ਤੁਸੀਂ ਤੇ ਮੈਂ ਦੱਸਿਆ ਕਿ ਪਹਿਲਾਂ ਮੈਂ ਕੜੇ ਲੈ ਗਈ ਸਾਂ ਤੇ ਉਹ ਗੱਲਾਂ ਮੈਂ ਸੁਣ ਰਿਹਾ ਸਾਂ। ਮੈਂ ਸਿਰਫ ਇਹ ਪੁੱਛਣਾ ਚਾਹਾਂਗਾ ਕਿ ਪਹਿਲਾਂ ਜੋ ਕੁਝ ਤੁਸੀਂ ਇੱਥੋਂ ਲਿਆ ਉਹਦੇ ਬਾਰੇ, ਖਾਦਿਮ ਜਿਊਲਰ ਹੋਣਾ ਬਾਰੇ ਤੁਹਾਡਾ ਐਕਸਪੀਰੀਅੰਸ ਕੀ ਹੈ? ਮੈਂ ਤੁਹਾਡੇ ਵਿਚਾਰ ਜਾਣਨਾ ਚਾਹੁੰਦਾ। So I have a best experience. I really like it and my daughter like it. The jewelry. Yeah. ਤੇ ਕੀ ਖਾਸ ਖੂਬੀ ਹੈ ਖਾਦਿਮ ਜਿਊਲਰ ਵਾਲਿਆਂ ਦੀ ਜਿਊਲਰੀ ਦੀ ਜਿਹਦੇ ਤੋਂ ਤੁਸੀਂ ਫੈਨ ਹੋਏ ਜੇ? ਡਿਜ਼ਾਈਨ ਬਹੁਤ ਪਸੰਦ ਆ। ਜੋ ਕੜੇ ਲਾਏ ਸੀ ਉਹਨਾਂ ਦੇ ਡਿਜ਼ਾਈਨ ਬਹੁਤ ਪਸੰਦ ਆਇਆ ਸੀ। ਤੇ ਅੱਜ ਆ ਜਿਹੜਾ ਹਾਰ ਪਸੰਦ ਕੀਤਾ ਜੇ ਇਹ ਵੀ ਬਹੁਤ ਵਧੀਆ, ਬਹੁਤ ਸੋਹਣਾ ਆ। ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ, ਸਾਡੇ ਸਰੋਤਿਆਂ ਨੂੰ ਕਿ ਇਹ ਜਿਹੜੀ ਬਲੈਕ ਫਰਾਈਡੇ ਥੈਂਕਸ ਗਿਵਿੰਗ ਸੇਲ ਲੱਗੀ ਹੈ ਜਿਹਦੇ ਤੇ ਬਹੁਤ ਸਾਰੀ ਛੋਟ ਹੈ, ਮੈਂ ਕਹਿਣਾ ਹੈ ਕਿ ਬੱਲੇ ਬੱਲੇ ਹੋਈ ਪਈ ਹੈ, ਕੀ ਸੱਦਾ ਹੈ, ਕੀ ਸੁਨਾਹ ਹੈ ਤੁਹਾਡਾ? ਸਾਰਿਆਂ ਨੂੰ ਆਉਣਾ ਚਾਹੀਦਾ ਹੈ, ਜੁਐਲਰੀ ਦੇਖਣੀ ਚਾਹੀਦੀ ਹੈ, ਬਲੈਕ ਫਰਾਈਡੇ ਦਾ ਫਾਇਦਾ ਉਠਾਉਣਾ ਚਾਹੀਦਾ ਆ। ਬਿਲਕੁਲ ਠੀਕ ਹੈ ਜੀ। ਔਰ ਤੁਸੀਂ ਵੀ ਬਲੈਕ ਫਰਾਈਡੇ ਦਾ ਜੇ ਫਾਇਦਾ ਚੁੱਕਣਾ ਹੈ ਤਾਂ ਫਿਰ ਫਟਾਫਟ ਪਹੁੰਚੋ ਖਾਦਿਮ ਜਿਊਲਰ ਜਿੱਥੇ ਲੱਗ ਚੁੱਕੀ ਹੈ ਭਾਰੀ ਸੇਲ ਔਰ ਅੰਨ੍ਹੇਵਾਹ ਡਿਸਕਾਊਂਟਸ। ਸੋ ਮਿਸ ਨਾ ਕਰਨਾ ਜੀ। ਮੈਂ ਜਿੱਦਾਂ ਪਹਿਲੇ ਦੱਸਿਆ ਕਿ ਬਲੈਕ ਫਰਾਈਡੇ ਔਰ ਥੈਂਕਸ ਗਿਵਿੰਗ ਸਪੈਸ਼ਲ ਸੇਲ ਜਿਹੜੀ ਭਾਰੀ ਸੇਲ ਹੈ ਖਾਦਿਮ ਜਿਊਲਰਸ ਦੀ, ਉੱਥੇ ਆਣ ਕੇ ਫਾਇਦਾ ਜ਼ਰੂਰ ਚੁੱਕਣਾ। ਸੋ ਫਾਇਦਾ ਚੁੱਕਣ ਵਾਲੇ ਨੇ ਜਿਹੜੇ ਉਹਨਾਂ ਨੂੰ ਆਪਦੇ ਰੂਬਰੂ ਕਰ ਰਹੇ ਹਾਂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਾਮ ਆਪ ਜੀ ਦਾ? ਕੁਲਦੀਪ ਕੌਰ। ਹਾਂ ਕੁਲਦੀਪ ਜੀ, ਮੈਂ ਪਹਿਲਾਂ ਤਾਂ ਪੁੱਛਾਂਗਾ ਲਿਆ ਕੀ ਹੈ? ਹਾਂਜੀ ਸੈੱਟ ਲਿਆ ਜੀ। ਵਿਖਾਓ ਹਾਂ ਭਲਾ। ਲੋ ਜੀ ਤੁਸੀਂ ਵੀ ਦਰਸ਼ਨ ਕਰੋ। ਇਹ ਸੈੱਟ ਆ ਜਿਹੜਾ ਇਹ ਕੁਲਦੀਪ ਜੀ ਨੇ ਲਿਆ ਆ। ਅੱਛਾ ਕੁਲਦੀਪ ਜੀ, ਕੋਈ ਖਾਸ ਗੱਲ, ਕੋਈ ਖਾਸ ਵਜ੍ਹਾ ਕਾਹਦੇ ਲਈ ਲਿਆ? ਬੜਾ ਪਰਸਨਲ ਜਿਆਦਾ। ਹਾਂਜੀ ਬੌਟੀ ਆਪਣੀ ਨੌਂ ਲੈ ਲਿਆ ਜੀ। ਆ ਕੀ ਬਾਤ ਹੈ, ਵੋਟੀ ਵਾਸਤੇ ਸੈੱਟ ਲਿਆ ਹੈ ਜੀ। ਤੇ ਪਹਿਲੋਂ ਵੀ ਖਾਦਿਮ ਜਿਊਲਰ ਤੋਂ ਕੁਝ ਖਰੀਦਿਆ? ਹਾਂਜੀ ਬਹੁਤ ਵਾਰੀ ਆਏ। ਕੈਸਾ ਤਜਰਬਾ ਹੈ ਤੁਹਾਡਾ ਕਿ ਜਿਹੜਾ ਤੁਸੀਂ ਪਹਿਲੇ ਵੀ ਬਹੁਤ ਵਾਰੀ ਆਏ ਜੇ? ਕਿਹੜੀ ਸ਼ੈ ਜਿਹੜੀ ਬਾਰ-ਬਾਰ ਖਿੱਚ ਕੇ ਲਿਆਉਂਦੀ? ਹਾਂਜੀ ਬਹੁਤ ਵਧੀਆ ਰੇਟ ਮਿਲਦਾ, ਸੋਹਣਾ, 골ਡ ਬਹੁਤ ਸੋਹਣਾ।
ਹੋਰ ਇਸ ਤੋਂ ਅੱਡ ਡਿਜ਼ਾਈਨ ਡਿਜ਼ਾਈਨ ਬਹੁਤ ਵਧੀਆ। ਇਹ ਤੁਸੀਂ ਆਪ ਪਸੰਦ ਕੀਤਾ? ਹਾਂਜੀ ਤੁਹਾਨੂੰ ਯਕੀਨ ਹੈ ਨੋ ਰਾਣੀ ਨੂੰ ਇਹ ਤੁਹਾਡੀ ਨੂੰ ਪਸੰਦ ਆ? ਹਾਂਜੀ ਹਾਂਜੀ ਜ਼ਰੂਰ। ਤੇ ਬੜੇ ਰਾਜ਼ੀ ਖੁਸ਼ੀ ਨੇ। ਕਹਿੰਦੇ ਨੇ ਕਿ ਪੈਸੇ ਖਰਚਣ ਤੋਂ ਬਾਅਦ ਬੰਦੇ ਦਾ ਅੱਧਾ ਬਲੱਡ ਪ੍ਰੈਸ਼ਰ ਲੋ ਹੁੰਦਾ ਆ, ਪਰ ਇਧਰ ਵੇਖੋ ਕਿ ਮੁੱਖ ਦੇ ਉੱਤੇ ਹਾਸਾ ਕਾਇਮ-ਦਾਇਮ ਆ। ਸੋ ਇਹ ਹਾਸਾ ਇਸ ਲਈ ਕਾਇਮ-ਦਾਇਮ ਆ ਕਿ ਇੱਥੇ 골ਡ ਜਿਊਲਰੀ ਦੇ ਉੱਤੇ ਡਿਸਕਾਊਂਟ ਆਫਰਸ ਨੇ ਜਿਹੜੀਆਂ ਉਹ ਰੂਟੀਨ ਦੇ ਵਿੱਚ ਜਿਹੜਾ 골ਡ ਤੁਸੀਂ ਲੈਂਦੇ ਜੇ, ਸੈੱਟ ਲੈਂਦੇ ਜੇ, ਉਹਦੇ ਤੋਂ ਬਹੁਤ ਫਰਕ ਹੈ। ਸੋ ਰਾਜ਼ੀ ਰਹਿਣ ਦੀ ਇੱਕ ਵਜ੍ਹਾ ਇਹ ਵੀ ਹੈ। ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ, ਸਾਡੇ ਸਰੋਤਿਆਂ ਨੂੰ ਜਿਹੜੇ ਰੇਡੀਓ ਰਾਹੀਂ ਤੁਹਾਨੂੰ ਦੇਖ ਰਹੇ ਨੇ, ਸੁਣ ਰਹੇ ਨੇ, ਕਿ ਖਾਦਮ ਜਿਊਲਰ ਪਹੁੰਚ ਕੇ ਕੀ ਕਰਨਾ ਚਾਹੀਦਾ? ਤੁਹਾਡੇ ਵਿਚਾਰ ਕੀ ਨੇ? ਵਿਚਾਰ ਇਹ ਹੀ ਆ, ਜ਼ਰੂਰ ਆਓ, ਖਰੀਦੋ ਸੋਨਾ, ਬਹੁਤ ਵਧੀਆ ਚੀਜ਼ ਹੈ। ਮੌਕਾ ਚੰਗਾ ਹੈ। ਹਾਂਜੀ ਚੰਗਾ। ਲੋ ਜੀ, ਇਸ ਚੰਗੇ ਮੌਕੇ ਤੋਂ ਤੁਸੀਂ ਵੀ ਫਾਇਦਾ ਚੁੱਕਣਾ ਹੈ ਤੇ ਪਹੁੰਚੋ ਹਮ ਆ ਕੇ ਖਾਦਮ ਜਿਊਲਰਸ ਦੀਆਂ 6 ਲੋਕੇਸ਼ਨਸ ਦੇ ਉੱਤੇ, ਜਿੱਥੇ ਤੁਹਾਡੇ ਵਾਸਤੇ ਭਾਰੀ ਸੇਲ ਹੈ ਜਿਹੜੀ ਉਹ ਚੱਲ ਰਹੀ ਹੈ। ਕਹਿੰਦੇ ਨੇ ਕਿ ਖੁਸ਼ੀ ਔਰ ਚਾਹ ਉਹ ਆ ਕਿ ਜਿਹੜਾ ਤੁਸੀਂ ਆਪਣੀ ਮਾਇਆ ਪੈਸੇ ਖਰਚਦੇ ਜੇ ਉਸ ਤੋਂ ਬਾਅਦ ਵੀ ਕਾਇਮ ਦਾਇਮ ਰਵੇ। ਸੋ ਇਹਨੂੰ ਕਹਿੰਦੇ ਨੇ ਰੀਝ ਵਿਆਉਣਾ। ਸੋ ਰੀਝਾਂ ਨੇ ਜਿਹੜੀਆਂ ਉਹ ਵੀ ਪੂਰੀਆਂ ਹੋਣ ਡਈਆਂ ਖਾਦਮ ਜਿਊਲਰਸ ਤੇ ਆ ਕੇ, ਜਿੱਥੇ ਬਲੈਕ ਫਰਾਈਡੇ ਔਰ ਥੈਂਕਸ ਗਿਵਿੰਗ ਸਪੈਸ਼ਲ ਬੰਪਰ ਸੇਲ ਲੱਗੀ ਹੈ ਔਰ ਭਾਰੀ ਡਿਸਕਾਊਂਟਸ ਨੇ ਜਿਹੜੇ ਉਹ ਮਿਲ ਰਹੇ ਨੇ। ਸੋ ਐਸਾ ਹੀ ਇੱਕ ਪਰਿਵਾਰ ਹੈ ਜਿਹੜਾ ਉਹ ਬੜਾ ਰਾਜ਼ੀ ਖੁਸ਼ੀ ਸਾਨੂੰ ਮਿਲਿਆ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸਣਾ? ਸਰਬਜੀਤ। ਔਰ ਸਤਿ ਸ਼੍ਰੀ ਅਕਾਲ ਬੇਟੇ, ਨਾਮ ਦੱਸੋ? ਜਸਮੀਨ। ਜੈਸਮੀਨ। ਔਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਨਾਂ ਦੱਸਣਾ? ਬਲਜਿੰਦਰ। ਸਿਰਫ ਲੈ ਕੇ ਹੀ ਦਿੱਤੇ ਜੀ, ਆ ਵੀ ਕੁਝ ਲੈਣਾ? ਨਹੀਂ ਲੈ ਅਸੀਂ ਲੈਣਾ ਹੈ ਵਧੀਆ ਬਹੁਤ। ਅੱਛਾ, ਕੀ ਕੀ ਲਿਆ? ਅਸੀਂ ਇਸ ਟਾਈਮ ਤਾਂ ਇੱਕ ਮੈਂ ਹਾਰ ਹਲੇ ਪਸੰਦ ਕਰਦੀ ਪਈ ਆ, ਤੇ ਬਾਕੀ ਰਿੰਗ ਲਈ ਆ, ਈਅਰਿੰਗਸ ਲਏ ਆ ਸੈਪਰੇਟਲੀ, ਤੇ ਪਰ ਬਹੁਤ ਸੋਹਣਾ ਲੱਗਾ ਆ ਇੱਥੇ ਆ ਕੇ। ਤੇ ਕਦੋਂ ਤੋਂ ਖਾਦਮ ਜਿਊਲਰਸ ਨੂੰ ਤੁਸੀਂ ਅਜ਼ਮਾਉਣ ਡੇ ਜੇ ਜਾਂ ਇਹਨਾਂ ਦੇ ਕਸਟਮਰਸ? ਮੈਂ ਫਸਟ ਟਾਈਮ ਆਪਣੀ ਵੈਡਿੰਗ ਤੇ ਲਏ ਸੀ ਇੱਥੋਂ ਸਾਰੀ ਜਿਊਲਰੀ 15-16 ਸਾਲ ਪਹਿਲਾਂ। ਓ ਵਾਓ। ਹਾਂਜੀ, ਤੇ ਫਿਰ ਅਸੀਂ ਇੱਥੇ ਰੈਗੂਲਰਲੀ ਆਉਂਦੇ ਆ ਜਦੋਂ ਵੀ ਹੁੰਦਾ ਹੈ, ਸਾਨੂੰ ਕੋਈ ਓਕੇਸ਼ਨ ਆ। ਸਾਨੂੰ ਕਿਹਦਾ ਤਜਰਬਾ ਹੈ? ਦੱਸੋ ਸਾਡੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ, ਕਿ ਖਾਦਮ ਜਿਊਲਰਸ ਤੇ ਆ ਕੇ ਜਿਹੜੀ ਮਨ ਨੂੰ ਤੁਹਾਡੇ ਤਸੱਲੀ ਹੈ ਉਹ ਸ਼ਬਦਾਂ ਰਾਹੀਂ ਬਿਆਨ ਕਰੋ। ਨਹੀਂ, ਬਹੁਤ ਸੋਹਣਾ ਲੱਗਦਾ ਹੈ, ਤਾਈਓ ਅਸੀਂ ਇੱਥੇ ਹੀ ਆਉਂਦੇ ਆ ਜਦੋਂ ਵੀ ਕੋਈ ਚੀਜ਼ ਲੈਣੀ ਹੁੰਦੀ ਆ। ਤੇ ਇਹਨਾਂ ਦੀ ਸਰਵਿਸ ਬਹੁਤ ਸੋਹਣੀ ਹੁੰਦੀ ਆ, ਨਾਈਸਲੀ ਡੀਲ ਕਰਦੇ ਆ। ਤੇ ਹੁਣ ਤਾਂ ਸਪੈਸ਼ਲੀ ਇਹਨਾਂ ਦੇ ਚੱਲਦੀ ਸੇਲ ਚੱਲਦੀ ਪਈ ਆ। ਇਹ ਜਿਹੜੀ ਬੰਪਰ ਸੇਲ ਚੱਲ ਰਹੀ ਹੈ, ਇਹਦੇ ਤੇ ਕੀ ਤੁਹਾਡੇ ਵਿਚਾਰ ਨੇ ਤੇ ਕੀ ਕਹਿਣਾ ਚਾਹੋਗੇ? ਇਸ ਮੌਕੇ ਤੋਂ ਕਿੱਦਾਂ ਫਾਇਦਾ ਚੁੱਕਣਾ ਚਾਹੀਦਾ ਤੇ ਕਿੱਦਾਂ ਬਾਕੀ ਫਿਰ ਜਿਹੜੇ 11 ਮਹੀਨੇ ਨੇ ਉਹ ਉਡੀਕਣਾ ਪੈਂਦਾ? ਨਹੀਂ, ਆਫਰ ਦੀ ਸਾਨੂੰ ਹਮੇਸ਼ਾ ਉਡੀਕ ਰਹਿੰਦੀ ਹੈ, ਕਿਉਂਕਿ ਹਾਰਡਲੀ ਮਨੀ ਕਮਾਉਂਦੇ ਆ ਤਾਂ ਫਿਰ ਥੋੜੀ ਸੇਵ ਹੋ ਜਾਂਦੀ ਆ, ਹਨਾ। ਤੇ ਬਾਕੀ ਜਦੋਂ ਚੀਜ਼ ਲੈਣੀ ਹੁੰਦੀ ਉਹ ਤਾਂ ਲੈਣੀ ਹੁੰਦੀ ਆ, ਵੀ ਨਹੀਂ ਵੀ ਹੁੰਦਾ ਵੀ ਜਦੋਂ ਲੈਣੀ ਆ ਆਫਰ ਨਹੀਂ ਉਡੀਕੀ ਦੀ ਹੈਗੀ ਲੈਣੀ ਆ, ਹਨਾ। ਤੇ ਪਰ ਆਫਰ ਆ ਜਿਹੜੀ ਇਹ ਉਹਨੂੰ ਕੈਚ ਕਰਨਾ ਚਾਹੀਦਾ ਹੈ। ਜੋ ਵੀ ਆਫਰ ਲੱਗਦੀ ਆ ਉੱਤੇ ਆਪਾਂ ਨੂੰ ਕੈਚ ਕਰਨਾ ਚਾਹੀਦਾ। ਹਾਰਡਲੀ ਮਨੀ ਕਮਾਉਂਦੇ ਆ, ਸੇਫ ਜਿੰਨੀ ਹੋ ਜਾਵੇ ਵਧੀਆ ਹੁੰਦੀ ਆ। ਬਿਲਕੁਲ ਠੀਕ ਹੈ। ਤੁਸੀਂ, ਤੁਹਾਡੇ ਕੀ ਵਿਚਾਰ ਨੇ? ਸਾਡੇ ਵਿਚਾਰ ਠੀਕ, ਵਧੀਆ, ਬਹੁਤ ਵਧੀਆ ਇੱਥੇ ਆਈ। ਨਾਮ ਦੱਸੋ? ਬਲਜਿੰਦਰ ਕੌਰ। ਬਲਜਿੰਦਰ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਜਿਸ ਤਰ੍ਹਾਂ ਉਹਨਾਂ ਦੱਸਿਆ ਕਿ ਮਿਹਨਤ ਦੇ ਨਾਲ ਕਮਾਈ ਦਾ ਔਰ ਉਸ ਤੋਂ ਬਾਅਦ ਕੁਛ ਹੈ ਜਿਹੜਾ ਉਹ ਜੋੜ ਜੰਤ ਵਾਸਤੇ ਸਭ ਤੋਂ ਬੈਸਟ ਇਨਵੈਸਟਮੈਂਟ ਇਹ ਹੈ ਕਿ ਆ ਕੇ ਕੋਈ ਗਹਿਣਾ ਛਾਣਾ ਲੈ ਲੈਣਾ ਚਾਹੀਦਾ ਆ। ਤੁਹਾਡੇ ਕੀ ਵਿਚਾਰ ਨੇ? ਸਾਡੇ ਵੀ ਇਹ ਵਿਚਾਰ ਹੋਵੇ, ਚਾਹੀਦਾ ਲੈਣਾ, ਹਨਾ। ਤੇ ਜਿਹੜੀਆਂ ਸ਼ੈਵਾਂ ਹੁਣ ਪਸੰਦ ਆਈਆਂ ਉਹਦੇ ਤੇ ਬੜੀ ਲੰਮੀ ਡਿਸਕਸ਼ਨ ਚੱਲਣ ਡਈ। ਕੋਈ ਰਾਜ਼ ਦੀ ਗੱਲ ਸਾਨੂੰ ਵੀ ਦੱਸੋਗੇ? ਨਹੀਂ, ਬਹੁਤ ਵਧੀਆ ਹੈ ਸਾਰਾ ਕੁਛ, ਤਾਂ ਬਹੁਤ ਚਾਹੀਦੇ ਉਹਨੇ ਵਧੀਆ। ਖਾਦਮ ਜਿਊਲਰ ਦੀ ਕਿਹੜੀ ਸਪੈਸ਼ਲਿਟੀ ਹੈ ਜਿਹੜੀ ਅਨਬੀਟੇਬਲ ਆ? ਕੋਈ ਇੱਕ ਸਿਫਤ ਇਹਨਾਂ ਦੀ ਦੱਸੋ ਕਿ ਜਿਹੜਾ ਕੋਈ ਤੋੜ ਹੀ ਨਹੀਂ ਹੈ। ਨਹੀਂ, ਸਹਿਬਤ ਵਧੀਆ, ਇਸ ਤਾਂ ਬਹੁਤ ਚਾਹੀਦੇ ਆਉਣੇ ਨਾ। ਡੈਡੀ ਨਾਲ ਵੀ ਸੀਗੀ, ਬਹੁਤ ਵਧੀਆ ਆ, ਬਹੁਤ ਚਾਹੀਦੇ ਆਉਣੇ, ਵਧੀਆ ਸਾਰਾ ਕੁਛ। ਤਾਂ ਜਦ ਇੱਥੇ ਹੀ ਆਉਂਦੇ ਆ, ਕੁਛ ਲਈਦਾ, ਸਾਰਾ ਕੁਛ ਵਧੀਆ ਹੈ ਜੀ, ਵਧੀਆ। ਥੈਂਕ ਯੂ ਜੀ, ਥੈਂਕ ਯੂ। ਇੱਕ ਨਹੀਂ ਜੀ, 2 ਪੀੜ੍ਹੀਆਂ ਦੀ ਗਵਾਹੀ ਮਿਲ ਰਹੀ ਹੈ ਕਿ ਖਾਦਮ ਜਿਊਲਰਸ ਵਾਲੇ ਨੇ ਜਿਹੜੇ ਇਹਨਾਂ ਦੇ ਵੱਡ ਵਡੇਰਿਆਂ ਤੋਂ ਲੈ ਕੇ ਹੁਣ ਤੱਕ ਉਹ ਰਾਹਤ ਹੋਣਾ ਕੋਲ ਵੀ ਆਉਂਦੇ ਨੇ ਤੇ ਉਹ ਕਹਿ ਰਹੇ ਨੇ ਕਿ ਉਹੀ ਸੁਭਾਅ, ਉਹੀ ਪਿਆਰ, ਉਹੀ ਮੁਹੱਬਤ, ਉਹੀ ਆਦਰ ਮਾਣ ਔਰ ਉਹੀ ਸਤਿਕਾਰ ਹੈ ਜਿਹੜਾ ਉਹ ਵੀ ਇੱਥੇ ਮਿਲਦਾ ਹੈ। ਸੋ ਗਾਹਕ ਨਹੀਂ, ਇੱਥੇ ਤੇ ਇਸ ਤਰ੍ਹਾਂ ਲੱਗ ਰਿਹਾ ਕਿ ਜਿਸ ਤਰ੍ਹਾਂ ਸਾਰੇ ਇੱਕ ਪਰਿਵਾਰਕ ਫੈਮਿਲੀ ਦਾ ਹਿੱਸਾ ਨੇ। ਸੋ ਇਹ ਅਹਿਸਾਸ ਹੈ, ਤੇ ਇਹ ਅਹਿਸਾਸ ਸਿਰਫ ਬੰਪਰ ਸੇਲ ਤੇ ਨਹੀਂ, ਜਿੱਦਾਂ ਉਹਨਾਂ ਦੱਸਿਆ ਕਿ ਅੱਗੋਂ ਪਿੱਛੋਂ ਵੀ ਹੈ। ਜ਼ਰੂਰ ਵਿਜ਼ਿਟ ਕਰੋ ਖਾਦਮ ਜਿਊਲਰਸ ਦੀਆਂ 6 ਲੋਕੇਸ਼ਨਸ ਦੇ ਉੱਤੇ। ਬੰਪਰ ਸੇਲ, ਗੱਡੀ ਜਿੱਤ ਸਕਦੇ ਜੇ। ਵੇਖੋ ਨਾ ਅੱਗੇ ਸ਼ਿੰਗਾਰੀ ਗੱਡੀ ਤੁਹਾਨੂੰ ਖਾਈ, ਹੋਰ ਬਹੁਤ ਕੁਛ ਹੈ। ਸੋ ਮੌਕਾ ਮਿਸ ਨਹੀਂ ਕਰਨਾ। ਜੁੜੇ ਰਹਿਣਾ ਪੰਜਾਬੀ ਰੇਡੀਓ USA ਦੇ ਨਾਲ ਔਰ ਦੇਖਦੇ ਰਹਿਣਾ ਕਿ ਖਾਦਮ ਜਿਊਲਰਸ ਦੇ ਉੱਤੇ ਬੰਪਰ ਸੇਲ ਹੈ ਜਿਹੜੀ, ਇਹਦੇ ਤੋਂ ਵੱਧ ਫਾਇਦਾ ਕਿੱਦਾਂ ਚੁੱਕਿਆ ਜਾ ਸਕਦਾ ਹੈ ਜੀ। ਭਾਰੀ ਸੇਲ ਔਰ ਬੰਪਰ ਸੇਲ ਦਾ ਫਾਇਦਾ ਉਦੋਂ ਹੁੰਦਾ ਹੈ ਕਿ ਜਦੋਂ ਬੰਦਾ ਘਰੋਂ ਸਲਾਹ ਕਰਕੇ ਤੁਰੇ ਕਿ ਘੱਟੋ ਘੱਟ ਮੈਂ ਇੰਨਾ ਕੰਮ ਤੇ ਜ਼ਰੂਰ ਕਰਨਾ ਹੈ, ਪਰ ਉੱਥੇ ਪਹੁੰਚ ਕੇ ਪਤਾ ਲੱਗੇ ਕਿ ਨਹੀਂ, ਇਹ ਭਰਵਾਂ ਫਾਇਦਾ ਜਿਹੜਾ ਇਹ ਅਸੀਂ ਚੁੱਕਣਾ ਆ। ਸੋ ਇਹੋ ਜਿਹੇ ਕੁਝ ਜੀ ਨੇ ਜਿਹੜੇ ਸਾਡੇ ਨਾਲ ਜੁੜੇ ਨੇ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸਣਾ? ਮੇਰਾ ਨਾਮ ਰਕੇਸ਼ ਕੁਮਾਰ ਹੈ ਜੀ। ਔਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਵੀ ਆਪਣਾ ਨਾਮ ਦੱਸਣਾ? ਪੂਨਮ। ਪੂਨਮ ਜੀ, ਅੱਛਾ ਇਹ ਦੱਸੋ ਕਿ ਤੁਹਾਡੇ ਹੱਥ ਦੇ ਵਿੱਚ ਸੋਨੇ ਦੇ ਬਿਸਕਿਟ ਨੇ, ਕੀ ਸੋਚ ਕੇ ਤੁਰੇ ਸੀਗੇ? ਪਹਿਲਾਂ ਤਾਂ ਇਹ ਦੱਸੋ ਕਿ ਲੈ ਕਾਹਦੇ ਲਈ? ਇਹ ਤਾਂ ਅਸੀਂ ਇੰਡੀਆ ਜਾਣ ਵਾਸਤੇ ਲਏ ਆ। ਅੱਛਾ, ਤੇ ਕੀ ਸਲਾਹ ਬਣਾ ਕੇ ਆਏ ਸੀ ਤੁਸੀਂ? ਅਸੀਂ 2 ਲੈਣ ਵਾਸਤੇ ਆਏ ਸੀ, ਪ੍ਰਾਈਸ ਦੇਖ ਕੇ ਸੀਗਾ ਵੀ ਹੋਰ ਲੈ ਲੈਂਦੇ ਆ।
ਕਿੰਨੇ ਲਏ ਨੇ ਫਿਰ? 5 ਲੈ ਲੈਣੇ। 5 ਲੈ ਲਏ ਨੇ। ਹਾਂਜੀ। ਤੇ ਇਹ ਹੁਣ 5 ਨੇ ਜਿਹੜੇ, ਇਸ ਤੋਂ ਬਾਅਦ ਇੱਕ ਤੇ ਹੈ ਨਾ ਕਿ ਬੰਦਾ ਸਲਾਹ ਕਰਕੇ ਆਂਦਾ ਇੰਨਾ ਕੁ ਲਾਂਗੇ, ਫਿਰ ਆ ਕੇ ਜਦੋਂ ਕੰਮ ਵੱਧ ਜਾਂਦਾ ਹੈ ਤੇ ਫਿਰ ਥੋੜਾ ਜਿਹਾ ਘਬਰਾ ਬੰਦੇ ਨੂੰ ਪੈਂਦਾ। ਪਰ ਤੁਸੀਂ ਤੇ ਖੁਸ਼ ਹੀ ਬੜੇ ਨਜ਼ਰ ਆ ਰਹੇ ਜੀ, ਇਹਦੀ ਕੀ ਵਜ੍ਹਾ ਹੈ? ਬਸ ਠੀਕ ਹੈ, ਪ੍ਰਾਈਸ ਦੇਖ ਕੇ ਬਹੁਤ ਖੁਸ਼ ਹਾਂ। ਠੀਕ ਹੈ ਪ੍ਰਾਈਸ। ਹਾਂਜੀ, ਬਹੁਤ ਖਾਦਮ ਵਧੀਆ ਜੁਐਲਰਸ ਤੇ ਇਹ ਜਿੰਨੀ ਜੁਐਲਰੀ ਲੱਗੀ ਹੈ ਇਹਦੇ ਕੋਈ ਡਿਜ਼ਾਈਨ, ਇਸ ਬਾਰੇ ਕੁਝ ਸਾਨੂੰ ਦੱਸੋਗੇ? ਬਹੁਤ ਵਧੀਆ ਡਿਜ਼ਾਈਨ ਹੈਗੇ ਇੱਥੇ। ਅਸੀਂ ਇਹਨਾਂ ਦੇ ਪੁਰਾਣੇ ਕਸਟਮਰ ਆ ਬਹੁਤ ਚਿਰ ਤੋਂ, ਕਿੰਨੇ ਚਿਰ ਤੋਂ? ਘੱਟੋ ਘੱਟ ਨਹੀਂ 20 ਸਾਲ ਤੋਂ। ਉਹ ਕੀ ਬਾਤ ਹੈ, ਕੀ ਬਾਤ ਹੈ। ਯਾਨੀ ਤੁਸੀਂ ਇਹਨਾਂ ਦੇ ਫਾਦਰ ਦੇ ਦੌਰ 'ਚ ਵੀ ਇਹਨਾਂ ਦੇ ਹਾਂਜੀ ਕਸਟਮਰ? ਹਾਂਜੀ, ਬਹੁਤ ਬੜੇ ਇੱਥੋਂ। ਕਿਸ ਤਰ੍ਹਾਂ ਇਹਨਾਂ ਦਾ ਮੇਲ ਵਰਤਨ, ਇਹਨਾਂ ਦੀ ਪ੍ਰੋਡਕਟ, ਇਹਨਾਂ ਦੀ ਕੁਆਲਿਟੀ ਹੈ ਜਿਹੜੀ, ਉਹਦੇ ਬਾਰੇ ਕੀ ਕਹੋਗੇ? ਬਹੁਤ ਵਧੀਆ ਕੁਆਲਿਟੀ ਆ। ਅਸੀਂ ਕਈ ਵਾਰੀ ਚੈੱਕ ਕਰਾਇਆ ਇੰਡੀਆ ਤੋਂ ਵੀ ਜੋ ਕੁਆਲਿਟੀ ਨੇ ਦੱਸੀ ਉਹੀ ਸੇਮ ਆ। ਅੱਛਾ, ਹਾਂਜੀ। ਗੁੱਡ। ਅੱਛਾ ਪੂਨਮ ਜੀ, ਤੁਸੀਂ ਦੱਸੋ ਕਿ ਇਹ ਹੁਣ ਸੋਨੇ ਦੇ ਬਿਸਕਿਟ ਤੇ 2 ਸਲਾਹ ਬਣੀ ਸੀਗੀ, 5 ਲੈ ਲਏ, ਕਿੰਨਾ ਕੁ ਚਾਅ ਚੜਿਆ? ਬਹੁਤ ਖੁਸ਼ੀ ਹੋਈ। ਇਹ 2 ਲੈਣ ਦੀ ਜਾਂ 5 ਲੈਣ ਦੀ? 5 ਲੈਣ ਦੀ। ਇਹ 5 ਲੈਣ ਦੀ ਸਲਾਹ ਤੁਹਾਡੀ ਸੀ ਇਹਨਾਂ ਦੀ? ਮੇਰੀ। ਔਰ ਇਹਨਾਂ ਨੇ ਮੰਨ ਲਈ? ਹਾਂਜੀ। ਦੇਖੋ ਕਿੱਡੇ ਤਾਬੇਦਾਰ ਨੇ। Yeah. ਸੋ ਜੀ ਇਹੋ ਜਿਹੇ ਖੁਸ਼ੀਆਂ ਭਰੇ ਚਾਅ ਨੇ ਜਿਹੜੇ ਜੇ ਤੁਸੀਂ ਵੀ ਹੰਡਾਉਣੇ ਆ ਤੇ ਫਿਰ ਲਾਜ਼ਮੀ ਫਾਇਦਾ ਚੁੱਕੋ। ਉਦਾਂ ਹੀ ਜਿੱਦਾਂ ਸਲਾਹ ਸੀ 2 ਬਿਸਕਿਟ ਲੈਣ ਦੀ, ਪਰ ਲੈ ਕਿੰਨੇ ਨੇ? 5। ਔਰ ਇਹੋ ਜਿਹੇ ਜ਼ਿਹਨ ਜੇ ਤੁਹਾਡਾ ਇੱਥੇ ਆ ਕੇ ਬਣ ਜਾਵੇ ਤੇ ਮੌਕੇ ਤੋਂ ਫਾਇਦਾ ਜ਼ਰੂਰ ਚੁੱਕਣਾ, ਕਿਉਂਕਿ ਇਹ ਆਫਰ ਸਿਰਫ ਬੰਪਰ ਸੇਲ ਦੇ ਉੱਤੇ ਹੀ ਹੈ। ਪਹੁੰਚਣਾ ਨਾ ਭੁੱਲਣਾ ਖਾਦਮ ਜੁਐਲਰਸ ਤੇ। ਜੀ ਖਾਦਮ ਜੁਐਲਰਸ ਟਰਲਕ ਲੋਕੇਸ਼ਨ ਦੇ ਉੱਤੇ ਇਸ ਵੇਲੇ ਸਾਡੇ ਨਾਲ ਰਿਜ਼ਵਾਨ ਸਾਹਿਬ ਨੇ ਜਿਹੜੇ ਉਹ ਮੌਜੂਦ ਨੇ। ਬੜਾ ਗਾਹਕਾਂ ਦੇ ਵਿੱਚੋਂ ਖਿੱਚ ਕੇ ਇਹਨਾਂ ਨੂੰ ਰਾਹ ਲਿਆਂਦਾ ਹੈ ਕਿ ਠੀਕ ਹੈ ਬਾਕੀ ਕੰਮ ਦੇ ਜਿਹੜੇ ਤੁਸੀਂ ਹੁਣ ਕਰਨ ਨਹੀਂ ਡੇ ਜੀ, ਔਰ ਇਹ ਚੱਲਦੇ ਰਹਿਣੇ ਆ ਉਦੋਂ ਤੱਕ ਜਦੋਂ ਤੱਕ ਬੰਪਰ ਸੇਲ ਚੱਲਣ ਡਈ ਹੈ। ਕੋਈ ਥੋੜਾ ਜਿਹਾ ਟਾਈਮ ਸਾਨੂੰ ਮੀਡੀਆ ਵਾਲਿਆਂ ਨੂੰ ਵੀ ਦਿਓ। ਹਾਂਜੀ, ਅਸਲਾਮ ਵਾਲੇਕੁਮ ਰਿਜ਼ਵਾਨ ਸਾਹਿਬ। ਵਾਲੇਕੁਮ ਅਸਲਾਮ। ਕੀ ਹਾਲ ਚਾਲ ਹੈ? ਠੀਕ ਠਾਕ, ਤੁਸੀਂ ਸੁਣਾਓ? ਕਈ ਵਾਰਾਂ ਤੇ ਹੋਸ਼ ਨਹੀਂ ਆਉਂਦੀ ਹੋਣੀ। ਹਾਂਜੀ ਬਿਲਕੁਲ ਐਸੇ ਤਰ੍ਹਾਂ ਹੀ, ਤੁਹਾਨੂੰ ਪਤਾ ਸੀਜ਼ਨ ਦਾ ਟਾਈਮ ਹੈ ਤੇ ਫਿਰ ਐਸੇ ਤਰ੍ਹਾਂ ਹੀ ਕੰਮ ਹੁੰਦਾ ਰਹਿੰਦਾ। ਇਹ ਜਿਹੜੀ ਮੇਗਾ ਸੇਲ ਹੈ, ਇਹ ਜਿਹੜੀ ਬੰਪਰ ਸੇਲ ਹੈ, ਇਸ ਬਾਰੇ ਗਾਹਕਾਂ ਦਾ ਆਣਾ ਔਰ ਕਸਟਮਰ ਬਹੁਤ ਪੁਰਾਣੇ ਨੇ ਵੀ, ਤੁਹਾਡੇ ਨਵੇਂ ਵੀ ਨੇ, ਕੀ ਰੁਝਾਨ ਕੀ ਹੁੰਦਾ ਆ? ਮਾੜੀ ਮੋਟੀ ਸ਼ਾਇ ਹੈ ਜਾਂ ਇਹ ਹੁਣ ਤੁਸੀਂ ਗੁੰਝਲ ਆਪ ਖੋਲਣੀ? ਸਾਡਾ ਕੋਸ਼ਿਸ਼ ਇਹੀ ਹੁੰਦੀ ਕਿ ਕਸਟਮਰ ਜਿਹੜਾ ਵੀ ਆਏ ਉਹਦਾ ਬਜਟ ਹੈ, ਉਹਨੂੰ ਉਸੇ ਬਜਟ ਦੇ ਵਿੱਚ ਲੈ ਕੇ ਆਈਏ। ਅਸੀਂ ਇਹੀ ਕੋਸ਼ਿਸ਼ ਕਰਦੇ ਹਾਂ ਕਿ ਜਿਸ ਤਰ੍ਹਾਂ ਵੀ ਉਹ ਕੰਫਰਟੇਬਲ ਹੁੰਦਾ ਹੈ, ਜਿੰਨਾ ਵੀ ਉਹਦਾ ਬਜਟ ਹੈ, ਉਹਨੂੰ ਉਹਦੀ ਮਨਪਸੰਦ ਚੀਜ਼ ਦਿੱਤੀ ਜਾਏ। ਅੱਛਾ, ਕਈ ਵਾਰ ਮੇਰੇ ਵਰਗਾ ਮਾਤੜ ਜਿਹੜਾ ਉਹ ਆ ਜਾਂਦਾ ਹੈ ਔਰ ਇੱਥੇ ਆ ਕਹਿੰਦਾ ਯਾਰ ਸ਼ਾਇਦ ਤੇ ਵਾਹ ਹੀ ਸੋਹਣੀ, ਹੁਣ ਜੇਬ 'ਚ ਮੈਂ $1000 ਲਿਆਇਆ, ਉਹਦਾ ਮੂਡ ਕਿਵੇਂ ਬਣਦਾ? ਦੇਖੋ ਜਦੋਂ ਚੀਜ਼ ਦੇਖਦਾ ਨਾ, ਉਹ ਆਪ ਹੀ ਕੰਫਰਟੇਬਲ ਹੋ ਜਾਂਦਾ ਕਿ ਹਾਂਜੀ ਇਹਨਾਂ ਦੀ ਪ੍ਰਾਈਸ ਵੀ ਠੀਕ ਹੈ, ਇਹਨਾਂ ਦੀ ਚੀਜ਼ ਵੀ ਵਧੀਆ ਹੈ, ਤੇ ਉਹਦਾ ਆਪਣਾ ਹੀ ਆਟੋਮੈਟਿਕ ਜ਼ੇਨ ਬਣ ਜਾਂਦਾ ਕਿ ਹਾਂਜੀ ਅਸੀਂ ਮੈਨੂੰ ਬਾਏ ਕਰਨਾ ਚਾਹੀਦਾ। ਮੈਂ ਤੁਹਾਨੂੰ ਇਹ ਪੁੱਛਾਂ, ਅਗਰ ਇੱਕ ਸਵਾਲ ਔਖਾ ਹੈ ਕਿ ਲੋ ਬਜਟ ਮੀਡੀਅਮ ਬਜਟ ਵਾਲੇ ਨੇ ਜਿਹੜੇ ਬੰਪਰ ਸੇਲ ਹੈ, ਮੀਗਾ ਸੇਲ ਹੈ, ਇਹਦੇ ਉੱਤੇ ਵੱਡੇ ਡਿਸਕਾਊਂਟ ਨੇ ਜਿਹੜੇ, ਉਹ ਤੇ ਜ਼ਾਹਿਰ ਹੈ ਹੀ ਹੈ ਆ। ਜੇ ਕਿਸੇ ਕੋਲ ਲੋ ਬਜਟ ਹੈ ਤੇ ਉਹਦੇ ਵਾਸਤੇ ਵੱਡਾ ਡਿਸਕਾਊਂਟ, ਵੱਡੀ ਆਫਰ, ਵੱਡੀ ਕੀ ਸ਼ੈ ਆ, ਕੀ ਸੁਨੇਹਾ ਹੈ ਤੁਹਾਡਾ? ਉਹਨਾਂ 'ਚ ਇਹੀ ਹੈ ਕਿ ਤੁਸੀਂ ਸਟੋਰ ਆਓ, ਹੋਪਫੁਲੀ ਮੈਂ ਜੋ ਵੀ ਸਮਾਨ ਹੋਏਗਾ ਤੁਹਾਡੇ ਬਜਟ 'ਚ ਹੋਏਗਾ। ਉਹ ਇਹਦੇ 'ਚ ਕੋਈ ਨਹੀਂ ਹੈ ਕਿ ਅਗਰ ਤੁਹਾਡਾ ਬਜਟ ਲੋ ਹੈ ਜਾਂ ਜ਼ਿਆਦਾ ਹੈ, ਉਹ ਤੁਸੀਂ ਆਓਗੇ ਤੇ ਤੁਹਾਨੂੰ ਤੁਹਾਡੇ ਬਜਟ 'ਚ ਚੀਜ਼ ਮਿਲ ਜਾਏਗੀ। ਮਤਲਬ ਕਿ ਤੁਸੀਂ ਲੋ ਬਜਟ ਹੈ ਜਾਂ ਹਾਈ ਬਜਟ ਹੈ ਜਾਂ ਮੀਡੀਅਮ ਬਜਟ ਹੈ, ਤਿੰਨੇ ਸੂਰਤਾਂ ਦੇ ਵਿੱਚ ਡਿਸਕਾਊਂਟ ਔਰ ਕਿਸਮਤ ਅਜ਼ਮਾਈ ਲਈ ਜਿਹੜਾ ਡਰਾ ਹੈ ਉਹਦੇ 'ਚ ਤੇ ਹਿੱਸਾਦਾਰ ਬਣ ਜਾਣਗੇ। ਜਾਂ ਉਹ ਤੇ ਡੈਫੀਨਿਟਲੀ ਅਗਰ ਤੁਸੀਂ ਕੋਈ ਵੀ ਚੀਜ਼ ਬਾਏ ਕਰਦੇ ਹੋ ਤੁਹਾਡਾ ਰੈਫਲ ਦੇ ਨਾਮ ਆਟੋਮੈਟਿਕ ਪੈ ਜਾਏਗਾ। ਰਿਜ਼ਵਾਨ ਸਾਹਿਬ, ਇਸ ਮੇਗਾ ਸੇਲ ਮੌਕੇ ਕੀ ਸੁਣਾ ਹੈ ਜਿਹੜਾ ਖਾਦਮ ਜੁਐਲਰਸ ਵੱਲੋਂ ਉਹਨਾਂ ਦੇ ਕਸਟਮਰ, ਉਹਨਾਂ ਦੇ ਚਾਹਤਕਾਰ, ਸਾਡੇ ਪੰਜਾਬੀ ਰੇਡੀਓ USA ਦੇ ਦਰਸ਼ਕ, ਸਾਡੇ ਸਰੋਤੇ ਨੇ ਜਿਹੜੇ, ਉਹਨਾਂ ਨੂੰ ਦੇਣਾ ਚਾਹੋਗੇ ਕਿ ਇਹ ਚਾਂਸ ਜੇ ਫਿਰ ਨਾ ਕਹਿਣਾ ਪਤਾ ਹੀ ਨਹੀਂ ਲੱਗਾ? ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗਾ, ਤੁਸੀਂ ਟਰਲਕ ਸਟੋਰ ਆਇਓ, ਲਾਈਕ ਖਾਦਮ ਜੁਐਲਰਸ ਆਇਓ, ਆਪਣੀ ਮਨਪਸੰਦ ਚੀਜ਼ ਦੇਖਿਓ ਔਰ ਸੇਲ ਦਾ ਫਾਇਦਾ ਚੁੱਕੋ। ਜੀ ਬਿਲਕੁਲ, ਇਹੋ ਹੀ ਅਸੀਂ ਤੁਹਾਨੂੰ ਰੌਲਾ ਪਾ ਕੇ ਕਹਿ ਰਹੇ ਹਾਂ। ਪੰਜਾਬੀ ਰੇਡੀਓ USA ਦੇ ਚੱਲ ਰਿਹਾ ਕਮਰਸ਼ੀਅਲ ਔਰ ਸਾਡੇ ਰੋਡ ਸ਼ੋਜ਼ ਤੁਹਾਨੂੰ ਕਹਿ ਰਹੇ ਨੇ ਕਿ ਇਸ ਮੇਗਾ ਸੇਲ ਮੌਕੇ ਇਹਨੂੰ ਜ਼ਾਇਆ ਨਾ ਕਰਨਾ, ਲਾਜ਼ਮੀ ਪਹੁੰਚੋ ਖਾਦਮ ਜੁਐਲਰਸ ਦੀ ਕਿਸੇ ਵੀ ਲੋਕੇਸ਼ਨ ਤੇ। 6 ਲੋਕੇਸ਼ਨਸ ਦੇ ਉੱਤੇ ਇਹ ਸਾਰੀ ਜਿਹੜੀ ਗ੍ਰੈਂਡ ਸੇਲ ਹੈ, ਬੰਪਰ ਸੇਲ ਹੈ, ਮੇਗਾ ਸੇਲ ਹੈ, ਇਹ ਲੱਗੀ ਹੋਈ ਹੈ। ਤੇ ਅੱਜ ਤੇ ਗੱਡੀ ਦੇ ਵੀ ਦਰਸ਼ਨ ਕਰ ਲਏ ਨੇ, ਬਾਕੀ ਜਿਹੜੀਆਂ ਸ਼ੈਵਾਂ ਨੇ ਉਹ ਵੀ ਅਸੀਂ ਤੁਹਾਨੂੰ ਦੱਸ ਦਿੱਤੀਆਂ। ਹੁਣ ਸਮਾਂ ਥੋੜਾ ਹੈ, ਤੁਸੀਂ ਕਿਸਮਤ ਅਜ਼ਮਾਈ ਲਈ ਜ਼ਰਾ ਦੌੜਨਾ ਔਰ ਦਵਾ ਦਾ ਪਹੁੰਚਣਾ ਹੈ ਖਾਦਮ ਜੁਐਲਰਸ। ਜੀ ਖਾਦਮ ਜੁਐਲਰਸ ਟਰਲਕ ਲੋਕੇਸ਼ਨ ਦੇ ਉੱਤੇ ਇੱਥੇ ਜਿਹੜੇ ਸੇਵਾਕਾਰ ਨੇ, ਜਿਹੜੇ ਆਓ ਭਗਤ ਵਾਸਤੇ ਮੌਜੂਦ ਨੇ, ਜਿਹੜੇ ਆਇਆ ਤੁਹਾਨੂੰ ਗਾਈਡ ਕਰਦੇ ਨੇ, ਆਪਣੀਆਂ ਸਰਵਿਸਿਜ਼, ਆਪਣੇ ਪ੍ਰੋਡਕਟ ਬਾਰੇ ਦੱਸਦੇ ਨੇ, ਉਹਨਾਂ ਚੋਂ ਇੱਕ ਅਨੀਸ ਸਾਹਿਬ ਸਾਡੇ ਨਾਲ ਮੌਜੂਦ ਨੇ। ਅਸਲਾਮ ਵਾਲੇਕੁਮ ਅਨੀਸ ਸਾਹਿਬ। वालेकुम अस्सलाम। ਕੀ ਹਾਲ ਚਾਲ ਹੈ? ठीक ਤੁਸੀਂ ਸੁਣਾਓ? ਖੂਬ ਮਤਵੱਜੀ ਅੱਜ ਕੱਲ। हाँ जी वेरी क्रेजी मैन। ਤੇ ਇਹ ਮੇਗਾ ਸੇਲ ਮੌਕੇ, ਬੰਪਰ ਸੇਲ ਮੌਕੇ, ਸਪੈਸ਼ਲੀ ਬਲੈਕ ਫਰਾਈਡੇ ਔਰ ਥੈਂਕਸ ਗਿਵਨ ਮੌਕੇ ਅੱਜ ਕੱਲ ਰਸ਼ ਹੈ ਜਿਹੜਾ, ਉਹਦੇ ਵੱਲੋਂ ਤਾਂ ਜ਼ਰਾ ਦੱਸੋ ਕਿ ਕਸਟਮਰਸ ਨੇ ਜਿਹੜੇ, ਉਹਨਾਂ ਦਾ ਜਿਹੜਾ ਹਾੜਾ ਆਇਆ ਹੈ ਉਸ ਬਾਰੇ ਤੁਹਾਡੇ ਕੀ ਵਿਚਾਰ ਨੇ? इट्स वेरी क्रेजी। अंदर जो जगह होती है ना, मिलती नहीं है कितने हेल्प करे। इट्स सो पैक्ड दैट I have to help 3 customers at a time, sometimes 4 customers at a time. This is crazy.
ਤੇ ਆਪਣੇ ਤੁਹਾਡੇ ਹਾਲ ਹਾਲਾਤ ਕੀ ਹੁੰਦੇ ਨੇ ਸਾਰਾ ਦਿਨ? ਉਹ ਮਤਵਜੀ ਹੁੰਦੀ ਹੈ ਸਾਨੂੰ ਰੈਡ ਬੁਲ ਪੀਣ ਪੈਂਦਾ ਖਾਣ ਵਾਸਤੇ ਟਾਈਮ ਹੀ ਨਹੀਂ ਮਿਲਦਾ ਸੋ ਰੈਡ ਬੁਲ ਕੰਮ ਆ ਜਾਂਦੀ ਹੈ। ਹੋ ਜ਼ਿੰਦਾਬਾਦ। ਕੀ ਇਸ ਮੈਗਾ ਸੇਲ ਮੌਕੇ ਤੁਹਾਡਾ ਮੈਸੇਜ ਹੈ ਜਿਹੜਾ ਉਹ ਆਪਣੇ ਕਸਟਮਰਸ ਵਾਸਤੇ, ਸਾਡੇ ਦੇਖਣ ਵਾਲਿਆਂ ਵਾਸਤੇ, ਸਾਡੇ ਸੁਣਨ ਵਾਲਿਆਂ ਵਾਸਤੇ ਹੈ? ਮੈਂ ਰეკਮੈਂਡ ਕਰਾਂਗਾ ਕਿ ਤੁਸੀਂ ਆਓ, ਜੋ ਮਰਜ਼ੀ ਆਈਟਮ ਲਓ, ਛੋਟੀ ਵੱਡੀ ਆਓ, ਤੁਸੀਂ 20% ਦਾ ਫਾਇਦਾ ਚੁੱਕੋ, 50% ਡਾਇਮੰਡ ਦਾ ਫਾਇਦਾ ਚੁੱਕੋ। ਜੋ ਕੜੇ ਦੀ ਹੈਗੀ ਹੈ, ਜੋ ਇਸ ਤਰ੍ਹਾਂ ਦੇ ਕੜੇ ਹੈਗੇ ਉਹਨਾਂ ਤੇ ਲੇਬਰ ਫ੍ਰੀ ਹੈਗੀ ਹੈ, ਆਓ ਤੁਸੀਂ ਫਾਇਦਾ ਉਠਾਓ ਤੇ ਰਾਫਲ ਪਾ ਕੇ ਜਾਓ। ਬਿਲਕੁਲ ਠੀਕ ਹੈ ਜੀ। ਤੁਸੀਂ ਪਰਚੇਜ਼ਿੰਗ ਥੋੜੀ ਕੀਤੀ ਜਾਂ ਬਹੁਤੀ ਕੀਤੀ, ਕਿਸਮਤ ਜ਼ਰੂਰ ਅਜ਼ਮਾਉਣੀ ਚਾਹੀਦੀ ਹੈ, ਕਿਉਂਕਿ ਗੱਡੀਆਂ ਰੋਜ਼-ਰੋਜ਼ ਨਿਕਲਣੀਆਂ ਨਹੀਂ, ਨਾ ਰੋਜ਼-ਰੋਜ਼ ਡਾਇਮੰਡ ਰਿੰਗਸ ਨਿਕਲਣੀਆਂ, ਨਾ 골ਡ ਜੁਐਲਰੀ ਹੈ ਜਿਹੜੀ ਉਹ ਨਿਕਲਣੀ ਹੈ। ਕੁਝ ਵੀ ਆ ਜਾਏਗਾ ਤੇ ਸਮਝੋ ਕਿ ਕਿਸਮਤ ਨੇ ਤੁਹਾਡਾ ਬੂਹਾ ਖੜਕਾਇਆ। ਸੋ ਅਨੀਸ ਸਾਹਿਬ ਨੇ ਜੋ ਕਿਹਾ ਇਹਦੇ ਤੋਂ ਫਾਇਦਾ ਜ਼ਰੂਰ ਚੁੱਕਣਾ ਚਾਹੀਦਾ ਆ। ਅਨੀਸ ਸਾਹਿਬ, ਇਸ ਮੈਗਾ ਸੇਲ ਮੌਕੇ ਖਾਦਮ ਜੂਲਰਸ ਵੱਲੋਂ ਤੁਹਾਡਾ ਕੀ ਮੈਸੇਜ ਹੈ? Me, I welcome all you guys to be part of our family. Come join us at any 6 location ਜੋ close ਪੈਂਦੀ ਆਓ, ਵਿਜ਼ਿਟ ਕਰੋ, ਸੇਲ ਦਾ ਫਾਇਦਾ ਚੁੱਕੋ। ਜੀ ਬਿਲਕੁਲ। ਔਰ ਪੰਜਾਬੀ ਰੇਡੀਓ USA ਵੀ ਇਸ ਰੋਡ ਸ਼ੋਅ ਰਾਹੀਂ ਆਪ ਸਭ ਨੂੰ ਇਹੋ ਹੀ ਕਹਿੰਦਾ ਹੈ ਕਿ ਜਿਹੜੀ ਲੋਕੇਸ਼ਨ ਕੋਲ ਪੈਂਦੀ ਹੈ, ਇੱਕ ਤੇ ਇਹ ਹੈ ਕਿ ਗਹਿਣਾ ਜਿਹੜਾ ਇਹਨੂੰ ਕਦੀ ਜ਼ੰਗਾਰ ਨਹੀਂ ਲੱਗਣਾ, ਇਹਨੇ ਆਪਣੀ ਵੈਲਿਊ ਵੇਲੇ ਦੇ ਨਾਲ ਵਧਾਉਣੀ ਹੈ। ਜਦ ਕਿ ਪੈਸਾ ਹੈ, ਰੁਪਈਆ ਹੈ, ਕੈਸ਼ ਹੈ ਜਿਹੜਾ ਉਹ ਪਿਆ ਬਰਫ ਵਰਗੋ ਖੁਰਦਾ ਰਹਿੰਦਾ ਆ। ਇਸ ਬੰਪਰ ਸੇਲ ਮੌਕੇ ਇਹ ਫਾਇਦਾ ਹੈ ਕਿ ਤੁਹਾਨੂੰ ਲੇਬਰ ਫ੍ਰੀ ਮਿਲ ਜਾਣੀ ਹੈ, ਔਰ ਉਸ ਤੋਂ ਬਾਅਦ ਦਾ ਜਿਹੜਾ 20% 50% ਡਿਸਕਾਊਂਟ ਆ ਇਹ ਬਾਕੀ ਸਾਲ ਨਹੀਂ ਲੱਭਣਾ। ਸੋ ਇਸ ਮੌਕੇ ਤੋਂ ਫਾਇਦਾ ਚੁੱਕਣ ਵਾਸਤੇ ਪਹੁੰਚਣਾ ਹਮਾ ਕੇ ਖਾਦਮ ਜੂਲਰਸ ਦੀ ਕਿਸੇ ਵੀ ਲੋਕੇਸ਼ਨ ਤੇ। ਇਹ ਧਮਾਕੇ ਹਰ ਸਾਲ ਹੁੰਦੇ ਨੇ, ਇਹ ਪਟਾਕੇ ਹਰ ਸਾਲ ਪੈਂਦੇ ਨੇ। ਸੋ ਅੱਜ ਅਸੀਂ ਮੌਜੂਦ ਹਾਂ ਖਾਦਮ ਜੁਐਲਰਸ ਟਰਲਕ ਤੇ, ਔਰ ਇਸ ਲੋਕੇਸ਼ਨ ਤੇ ਸਾਨੂੰ ਮਿਲੇ ਨੇ ਰਾਏ ਸਾਹਿਬ। ਰਾਏ ਸਾਹਿਬ, ਪਹਿਲਾਂ ਤੇ ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ ਜੀ। ਜੀ ਆਇਆਂ ਨੂੰ ਕਹਿੰਦੇ ਤੁਹਾਨੂੰ ਪੰਜਾਬੀ ਰੇਡੀਓ USA ਤੇ। ਬਹੁਤ ਥੈਂਕ ਯੂ ਜੀ, ਤੁਹਾਨੂੰ ਵੀ ਸਭ ਨੂੰ। ਬਹੁਤ ਧਮਾਕੇ ਪਟਾਕੇ ਚੱਲ ਰਹੇ ਆ, ਇੰਨੇ ਤੇ ਭਾਂਡੇ ਨਹੀਂ ਕਦੀ ਖਿਲ ਰਹੇ ਹੁੰਦੇ ਜਿੰਨਾ ਤੁਸੀਂ ਸੋਨਾ ਗਹਿਣਾ ਜਿਹੜਾ ਇਹ ਖਿਲਾਰਦਾ। ਇਹ ਕੋਈ ਦੱਸੋ ਸਾਨੂੰ, ਮੈਨੂੰ ਤੇ ਵੇਵੇ ਹੋਲ ਪੈਣ ਦੇ। ਇਹ ਭਾਜੀ ਆਪਣੀਆਂ ਪੂਰੀਆਂ ਤਿਆਰੀਆਂ ਹੋ ਰਹੀਆਂ ਨੇ। ਬਲੈਕ ਫਰਾਈਡੇ ਸਿਰ ਤੇ ਆਇਆ ਖਲੋਤਾ ਹੈ, ਔਰ ਉਹਦੇ ਵਾਸਤੇ ਅਸੀਂ ਪੂਰੀ ਜਿੰਨੀ ਵੀ ਸਾਡੀ ਨਵੀਂ ਵੈਰਾਈਟੀ ਹੈ ਇਸ ਟਾਈਮ ਅਸੀਂ ਮੌਜੂਦ ਹੈ ਇਸ ਟਾਈਮ, ਔਰ ਲੇਟੈਸਟ ਤੋਂ ਲੇਟੈਸਟ ਡਿਜ਼ਾਈਨ ਆਲਰੇਡੀ ਸਾਡੇ ਕੋਲ ਮੌਜੂਦ ਹੈ। ਬਸ ਇਹ ਵੀ ਅਸੀਂ ਤਿਆਰੀ ਕਰ ਰਹੇ ਹਾਂ ਬਲੈਕ ਫਰਾਈਡੇ ਦੀ। ਹੁਣ ਤੁਸੀਂ ਆਪਣੇ ਨਾਜ਼ਰ ਨੂੰ ਦਿਖਾਓ, ਆਪਣੇ ਕੋਲ ਜਿਹੜੀ ਵੈਰਾਈਟੀ ਇਸ ਟਾਈਮ ਆਈ ਹੋਈ ਹੈ ਇੱਕਦਮ ਬੈਸਟ ਟੂ ਬੈਸਟ। ਇਹ ਚੂੜੀਆਂ ਕੜਿਆਂ ਦੇ ਇੰਨੇ ਕੁ ਡਿਜ਼ਾਈਨ, ਕੋਈ ਇਸ ਬਾਰੇ ਤਾਂ ਦੱਸੋ। ਇਹ ਭਾਜੀ ਜਿਹੜੇ ਬਿਲਕੁਲ ਲੇਟੈਸਟ ਡਿਜ਼ਾਈਨਿੰਗ ਜਿਹੜੀ ਹੈ ਇਹ ਗਰੰਟੀ ਕਰਦੇ ਨੇ ਕਿ ਤੁਹਾਨੂੰ ਇਸ ਟਾਈਮ ਕਿਸੇ ਕੋ ਵੀ ਨਹੀਂ ਮਿਲੇਗੀ ਜਿਹੜੀ ਸਾਡੇ ਕੋਲ ਇਸ ਟਾਈਮ ਮੌਜੂਦ ਹੈਗੀ ਹੈ। ਬੈਸਟ ਤੋਂ ਬੈਸਟ ਡਿਜ਼ਾਈਨ, ਬਿਲਕੁਲ ਜਿਹਨੂੰ ਕਹਿੰਦੇ ਨਵੀਆਂ ਤਾਜ਼ਾ ਜਲੇਬੀਆਂ, ਉਹ ਆਪਣੇ ਕੋਲ ਐਸਾ ਪਹੁੰਚਿਆ ਸਮਾਨ। ਇਹ ਨਹੀਂ ਹੈ ਕਿ ਆਪਣੇ ਕੋਲ ਪੁਰਾਣਾ ਸਮਾਨ, ਬਿਲਕੁਲ ਲੇਟੈਸਟ ਹੈ। ਤੁਸੀਂ ਜਿਹੜੀ ਚੀਜ਼ ਦੇਖੋਗੇ, ਜਿਹੜਾ ਡਿਜ਼ਾਈਨ ਦੇਖੋਗੇ, ਵੱਧ ਤੋਂ ਵੱਧ ਡਿਜ਼ਾਈਨ ਆਪਣੇ ਕੋਲ ਪਿਆ ਹੋਵੇ, ਔਰ ਨਫ ਕੁਆਂਟੀਟੀ ਦੇ ਵਿੱਚ। ਇਹ ਨਹੀਂ ਹੈ ਕਿ ਤੁਹਾਡੇ ਕੋਲ ਆਪਸ਼ਨ ਨਹੀਂ ਹੈ, ਇੱਕ ਨਹੀਂ ਆਉਂਦਾ, ਸਾਡੇ ਕੋਲ 50 ਸੈੱਟ ਪਏ ਨੇ ਇੱਕ ਤਰ੍ਹਾਂ ਦੇ। ਜਿਹੜਾ ਵੀ ਸਾਡਾ ਭੈਣ ਭਾਈ ਕਸਟਮਰ ਸਾਡੇ ਕੋਲ ਇਸ ਟਾਈਮ ਆ ਰਿਹਾ, ਉਹਨਾਂ ਨੂੰ ਵੱਧ ਤੋਂ ਵੱਧ ਅੱਛੀ ਤੋਂ ਅੱਛੀ ਵੈਰਾਈਟੀ ਔਰ ਪ੍ਰਾਈਸ ਅਨਬੀਟੇਬਲ ਜਿਹੜੀ ਸਾਨੂੰ ਅਸੀਂ ਪ੍ਰਾਈਸ ਦੇ ਰਹੇ ਹਾਂ, ਉਹ ਜਿਹੜੀ ਡਿਜ਼ਾਈਨਿੰਗ ਅਸੀਂ ਦਿਖਾਵਾਂਗੇ ਦਿਆਂਗੇ, ਬੈਸਟ ਸਾਡੇ ਕੋਲ ਇਸ ਟਾਈਮ ਆਈ ਪਈ ਹੈ ਸਭ ਲੋਕੇਸ਼ਨਾਂ ਦੇ ਉੱਪਰ। ਅੱਛਾ ਰਾਏ ਸਾਹਿਬ, ਇਹ ਦੱਸੋ ਕਿ ਜਿਹੜੀ ਟਰਲਕ ਲੋਕੇਸ਼ਨ ਆ ਖਾਦਮ ਜੁਐਲਰਸ ਦੀ, ਇਹਦੀ ਕੀ ਹਿਸਟਰੀ ਹੈ ਔਰ ਇਹ ਕਿਉਂ ਖਾਸ ਹੈ ਔਰ ਇਹਦੇ ਨਾਲ ਕਿਉਂ ਬਹੁਤੀ ਖਿੱਚ ਹੈ? ਭਾਜੀ ਇਹ ਸਾਡਾ ਸਭ ਨਾਲ ਪਹਿਲਾ ਸਟੋਰ ਹੈ ਟਰਲਕ, ਜਿੱਥੇ ਅਸੀਂ ਐਸਐਮਸੀ ਤੇ ਖੜੇ ਹਾਂ। ਸਾਡਾ ਸਭ ਨਾਲ ਪਹਿਲਾ ਸਟੋਰ ਹੈ। ਇੱਥੋਂ ਹੀ ਸਾਨੂੰ ਇਹ ਜਿਹੜਾ ਨਾਮ, ਹਰ ਚੀਜ਼, ਸ਼ੋਹਰਤ ਜਿਹਨੂੰ ਕਹਿੰਦੇ, ਸਾਡਾ ਇੱਕ ਨਾਮ ਬਣਿਆ ਇਸੇ ਲੋਕੇਸ਼ਨ ਤੋਂ ਬਣਿਆ ਵੇ। ਔਰ ਇਸ ਨੂੰ ਬਣਾਉਣ ਦੇ ਵਿੱਚ ਮੇਰੇ ਵੱਡੇ ਬ੍ਰਦਰ ਮੁਹੰਮਦ ਇਮਤਿਆਜ਼ ਜਿਹੜੇ ਅੱਜ ਸਾਡੇ ਵਿੱਚ ਨਹੀਂ ਹੈਗੇ, ਉਹਨਾਂ ਦਾ ਸਾਰਾ ਐਫਰਟ, ਉਹਨਾਂ ਦੀ ਸਾਰੀ ਮਿਹਨਤ, ਔਰ ਜੋ ਉਹਨਾਂ ਨੇ ਕੀਤਾ ਅੱਜ ਜੋ ਅਸੀਂ ਦੇਖ ਰਹੇ, ਤੁਸੀਂ ਦੇਖੋ, ਉਹ ਸਾਰਾ ਕ੍ਰੈਡਿਟ ਉਹਨਾਂ ਨੂੰ ਜਾਂਦਾ। ਬਟ ਉਹ ਅੱਜ ਸਾਡੇ ਵਿੱਚ ਨਹੀਂ, ਬਟ ਹਮੇਸ਼ਾ ਸਾਡੇ ਨਾਲ ਰਹਿਣਗੇ। ਬਟ ਕੀ ਹੈ ਕਿ ਅੱਜ ਜੋ ਵੀ ਅਸੀਂ ਇੱਥੇ ਹੈਗੇ ਆ ਉਹਨਾਂ ਦੀ ਬਦੌਲਤ ਹੁੰਦਾ ਤਾਂ ਸਭ ਰੱਬ ਦੀ ਵਜ੍ਹਾ ਤੋਂ, ਬਟ ਉਸ ਤੋਂ ਬਾਅਦ ਇੱਕ ਇਨਸਾਨ ਦਾ ਵਸੀਲਾ ਬਣ ਜਾਂਦਾ। ਉਹ ਮੇਰੇ ਵੱਡੇ ਭਾਈ ਸਨ, ਉਹਨਾਂ ਨੇ ਬਹੁਤ ਐਫਰਟ ਕੀਤੀ, ਫਿਰ ਅਸੀਂ ਉਸ ਨਾਲ ਜੁੜੇ ਹਾਂ। ਫਿਰ ਸਾਡੇ 1 ਤੋਂ 2 ਬਣੇ, ਫਿਰ 3 ਬਣੇ, ਫਿਰ ਅੱਜ ਸਾਡੇ 6 ਸਟੋਰ ਨੇ। ਬਟ ਕਹਿਣ ਦਾ ਮਤਲਬ ਹੈ ਕਿ ਜਿੱਥੋਂ ਸਾਡੇ ਬ੍ਰਦਰ ਨੇ ਐਫਰਟ ਕੀਤੀ ਸਾਡੇ ਨਾਲ, ਅਸੀਂ ਕੀਤਾ ਜੋ ਵੀ ਉਹਨਾਂ ਨੇ ਕੀਤਾ, ਅਸੀਂ ਉਹਨਾਂ ਨਾਲ ਫਿਰ ਉਹਨਾਂ ਦਾ ਹੱਥ ਬਿਠਾਇਆ ਤੇ ਸਾਡੇ ਅੱਜ 6 ਸਟੋਰ ਹੈਗੇ ਨੇ। ਵਾਰਿਸ ਸ਼ਾਹ ਦਾ ਉਹ ਸ਼ੇਰ ਬਿਲਕੁਲ ਸੱਚ ਔਰ ਸਾਦਕ ਬਹਿੰਦਾ ਹੈ ਕਿ ਵਾਰਿਸ ਸ਼ਾਹ ਉਹ ਸਦਾ ਹੀ ਜੀਵਦੇ ਨੇ ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੇ। ਉਹਨਾਂ ਨੇਕ ਕਮਾਈਆਂ ਦੀਆਂ ਨਿਸ਼ਾਨੀਆਂ ਅਗਰ ਵੇਖਣੀਆਂ ਹੋਣ ਤੇ ਉਹ ਵੀ ਤੁਹਾਨੂੰ ਖਾਦਮ ਜੁਐਲਰਸ ਤੇ ਮਿਲ ਜਾਣਗੀਆਂ। ਅੱਛਾ ਰਾਜ ਸਾਹਿਬ, ਕੁਛ ਹੈ ਬਰੀਫਿੰਗ ਦਿੰਦੇ ਜਾਓ। ਹੁਣ ਤੁਸੀਂ ਉਹ ਰੇਸ ਸ਼ੁਰੂ ਕਰ ਦਿੱਤੀ ਹੈ ਤੇ ਰਿਬਨ ਤੋਂ ਅੱਗੇ ਨਹੀਂ ਜਾਣ ਦੇਣ ਦੇ। ਮੈਂ ਚਾਹੁੰਦਾ ਮੈਂ ਉੱਥੇ ਤੱਕ ਦੌੜਾਂ ਤੇ ਨਾਲੇ ਨਾਲ ਤੁਸੀਂ ਜ਼ਰਾ ਦੱਸ ਦਿਓ। ਹਾਂਜੀ, ਅਸੀਂ
ਚਾਹਾਂਗੇ ਕਿ ਆਪਣੇ ਨਾਜ਼ਰੀਨ ਨੂੰ ਜਿਹੜੀ ਵੱਧ ਤੋਂ ਜਿਹੜੀ ਅੱਛੀ ਤੋਂ ਅੱਛੀ ਦੇਖੋ, ਤੁਸੀਂ ਵੰਗਾ ਚੂੜੀਆਂ ਕੜੇ, ਔਰ ਉਸ ਤੋਂ ਬਾਅਦ ਅੱਜ ਕੱਲ ਚੋਕਰ ਸੈੱਟ ਬਹੁਤ ਫੇਮਸ ਨੇ, ਬਹੁਤ ਸਾਡੇ ਕੋਲ ਲੇਟੈਸਟ ਵੈਰਾਈਟੀ ਆਈ ਹੋਈ ਹੈ। ਇਹ ਸਭ ਸਾਰੀਆਂ ਤਿਆਰੀ ਬਲੈਕ ਫਰਾਈਡੇ ਦੀ ਹੈ, ਔਰ ਜਿੰਨਾ ਵੀ ਸਮਾਨ ਇਸ ਟਾਈਮ ਆਇਆ ਹੋਇਆ ਵੇ 1-2 ਦਿਨ ਦੇ ਵਿੱਚ ਅਸੀਂ ਸਾਰਿਆਂ ਨੂੰ ਡਿਸਪਲੇ ਕਰ ਦੇਣਾ, ਔਰ ਜਿਹੜਾ ਵੀ ਸਾਡੇ ਕਸਟਮਰ ਆਣਗੇ ਉਹਨਾਂ ਨੂੰ ਅਵੇਲੇਬਲ ਮਿਲੇਗਾ। ਡਿਜ਼ਾਈਨਿੰਗ ਗਰੰਟੀ ਕਰ ਦੇਂਗੇ। ਮੈਂ ਤੁਹਾਡੀ ਗੱਲ ਕੱਟਣ ਦੀ ਮਾਫੀ ਚਾਹੁੰਦਾ। ਸੋਨੇ ਦੇ ਬਿਸਕੁਟ ਉਹ ਸ਼ੈ ਜਿਹੜੀ ਜੀ ਸਭ ਤੋਂ ਬਹੁਤੀ ਮੈਨੂੰ ਅਟਰੈਕਟ ਕਰ ਰਹੀ ਹੈ। ਕਿਆ ਹੀ ਬਾਤਾਂ ਨੇ। ਲੋ ਜੀ, ਇਹ 1 ਕਿਲੋ ਦੀ ਸੋਨੇ ਦੀ ਇੱਟ, ਵਾਹ ਵਾਹ ਵਾਹ, ਮਜ਼ਾ ਆ ਗਿਆ। ਇਹ ਮੈਂ ਪਹਿਲੀ ਵਾਰ ਚੁੱਕ ਕੇ ਦੇਖੀ ਹੈ। ਅੱਛਾ, ਤੁਸੀਂ ਰਾਹਤ ਸਾਹਿਬ ਇਹ ਦੱਸੋ ਕਿ ਇਹ ਕਿੰਨਾ ਵਜ਼ਨ ਹੈ, ਕਿੰਨਾ weight ਹੈ, ਔਰ ਕੀ ਕੋਈ ਖਾਸ ਆਫਰ ਹੈ, ਕੋਈ ਇਸ ਬਾਰੇ ਜਾਣਕਾਰੀ ਦੇਣਾ। ਓਕੇ, ਜਿਹੜੀ ਸਾਡੀ ਸੇਲ ਦੇ ਵਿੱਚ ਹੈਗਾ $25 ਓਵਰ ਦਾ ਸਪਾਟ। ਕੋਈ ਵੀ ਸਾਡਾ ਭੈਣ ਭਾਈ ਆਏਗਾ $25 ਉੱਤੇ ਦੇਗਾ ਜੋ 골ਡ ਪ੍ਰਾਈਸ ਹੋਏਗੀ। ਇਹ ਸਾਡੇ ਕੋਲ ਪਈਆਂ ਨੇ ਇਸ ਟਾਈਮ 1 ਔਂਸੀਆਂ ਨੇ, ਇਹ 100 ਗ੍ਰਾਮ ਦੀਆਂ ਨੇ, ਕਿਲੋ ਦੀਆਂ ਵੀ ਨੇ, ਨਫ ਪਈਆਂ ਨੇ। ਜਿੰਨੀਆਂ ਮਰਜ਼ੀ ਸਾਡੇ ਕਸਟਮਰ ਆ ਕੇ ਲੈਣ ਉਹਨਾਂ ਨੂੰ ਮਿਲਣਗੀਆਂ। ਹਰ ਤਰ੍ਹਾਂ ਦੀ ਸਾਡੇ ਕੋਲ ਇਹ ਨਹੀਂ ਹੈਗਾ ਕਿ ਸਾਡੇ ਕੋਲ ਨਹੀਂ ਪਈਆਂ, ਮੌਜੂਦ ਡੱਬੇ ਭਰੇ ਪਏ ਨੇ ਆਪਣੇ ਕੋਲ ਪਈਆਂ ਨੇ। ਜਿੰਨੀਆਂ ਚਾਹਾਂਗੇ ਕਸਟਮਰ ਜਿੰਨੇ ਆਣਗੇ ਉਹਨਾਂ ਨੂੰ ਮਿਲਣਗੀਆਂ। ਯਾਨੀ 1 ਕਿਲੋ ਦੀ ਇੱਟ ਤੋਂ ਲੈ ਕੇ ਤੇ 3 ਔਂਸ ਔਰ ਸੋਨੇ ਦੇ ਸਿੱਕੇ ਤੱਕ ਨੇ ਜਿਹੜੇ ਉਹ ਕਹਿ ਰਹੇ ਨੇ ਕਿ ਇੰਨੇ ਕੁ ਮੌਜੂਦ ਨੇ ਕਿ ਪਤਾ ਲੱਗੇਗਾ ਜਿੰਨੇ ਚਾਹੀਦੇ ਨੇ ਉਹਨੇ ਤੁਸੀਂ ਲੈ ਜਾਵੋ, ਕੁਆਂਟੀਟੀ ਦਾ ਕੋਈ ਘਾਟਾ ਨਹੀਂ। ਅੱਛਾ ਰਾਹਤ ਸਾਹਿਬ, ਇਹਦਾ ਵਜ਼ਨ ਕਿੰਨਾ ਕਾ? ਵਾਹ, ਪਤਾ ਲੱਗ ਰਿਹਾ ਜੀ, ਇਹਦਾ weight ਦੱਸ ਰਿਹਾ ਹੈ ਕਿ ਸੋਨਾ ਹੈ। ਇਹ ਹੈਗਾ ਜੀ 1 ਔਂਸ 31.1 ਗ੍ਰਾਮ। ਇਹ ਜਿਹੜਾ 1 ਔਂਸ ਹੁੰਦਾ ਉਹ 31 ਗ੍ਰਾਮ ਦਾ ਹੀ ਹੁੰਦਾ। ਇਹ ਜਿੰਨੇ ਵੀ ਪਏ ਨੇ ਇਸ ਟਾਈਮ 1 ਔਂਸ ਨੇ, ਜਿਹੜੇ ਡੱਬੇ ਵੀ ਪਏ ਨੇ ਸਾਰੇ 1 ਔਂਸ ਨੇ, ਔਰ ਉਸ ਤੋਂ ਬਾਅਦ ਆਪਣੇ ਕਿਲੋ ਦੀਆਂ ਪਈਆਂ ਨੇ, ਔਰ 10 16 ਦੀਆਂ ਪਈਆਂ ਨੇ। ਜਿਹੜੀ ਕਸਟਮਰ ਦੀ ਰਿਕੁਆਇਰਮੈਂਟ ਸਭ ਨੂੰ ਮਿਲੇਗੀ। ਐਵਰੇਜ ਆਫ ਵੀ ਆਏਗੀ $25 ਓਵਰ ਦਾ ਸਪਾਟ। ਅਸੀਂ ਕੋਈ ਐਕਸਟਰਾ ਚਾਰਜ ਨਹੀਂ ਅਸੀਂ ਕਰਾਂਗੇ। ਯਾਨੀ ਜੋ 골ਡ ਪ੍ਰਾਈਸ ਹੈ ਉਹਦੇ ਤੋਂ ਸਿਰਫ ਤੁਸੀਂ $25 ਉੱਪਰ ਦੇਣੇ ਆ, ਔਰ ਉਸ ਤੋਂ ਬਾਅਦ ਸੋਨੇ ਦੇ ਇਹ ਜਿਹੜੇ ਬਿਸਕਿਟ ਨੇ ਇਹਨਾਂ ਦੇ ਮਾਲਕ ਬਣ ਜਾਓਗੇ। ਅੱਛਾ, ਇਹ ਦੱਸੋ ਰਾਹਤ ਸਾਹਿਬ ਕਿ ਇਹ ਜਿਹੜੀ ਮੈਗਾ ਸੇਲ ਹੈ ਇਸ ਤੋਂ ਅੱਡ ਆ ਕੇ ਅਗਰ ਇਹ ਬਿਸਕਿਟ ਲੈ ਜਾਂਦੇ ਨੇ ਤੇ ਫਿਰ $25 ਦੀ ਬਜਾਏ ਕਿੰਨਾ ਚਾਰਜ ਹੁੰਦਾ? ਫਿਰ ਹੁੰਦਾ ਪਤਾ ਕੀ ਹੈ, ਫਿਰ ਤੁਹਾਨੂੰ ਸਮ ਟਾਈਮ $90 $100 ਇਹ ਡਿਪੈਂਡ ਕਰਦਾ ਕਿ ਪ੍ਰੀਮੀਅਮ ਕੀ ਚਾਹ ਰਿਹਾ। ਬਟ ਇਸ ਟਾਈਮ ਭਾਵੇਂ ਕੁਝ ਵੀ ਪ੍ਰੀਮੀਅਮ ਚਾਹ ਰਹੇ, ਅਸੀਂ $25 ਤੋਂ ਉੱਪਰ ਸਪਾਟ ਨਹੀਂ ਕਰ ਰਹੇ, ਚਾਰਜ ਨਹੀਂ ਕਰਾਂਗੇ। ਐਸਾ ਫਲੈਟ ਹੈਗਾ ਕਿਸੇ ਵੀ ਸਾਡੀ ਲੋਕੇਸ਼ਨ ਤੋਂ ਲਵੋ $25। ਬਸ ਜਦੋਂ ਸੇਲ ਨਹੀਂ ਹੁੰਦੀ ਉਦੋਂ ਸਮ ਟਾਈਮ ਚੱਲਦਾ $90 $100। ਬਟ ਕਹਿਣ ਦਾ ਮਤਲਬ ਹੈ ਵੀ ਕਿ ਅਗਰ ਸੇਲ ਦਾ ਫਾਇਦਾ ਉਠਾਉਣਾ ਹੈ, ਸਾਡੇ ਕੋਲ ਇਸ ਟਾਈਮ ਤੁਸੀਂ ਜੁਐਲਰੀ ਜਿਹੜੀ ਲੈ ਰਹੇ ਹੋ 20% ਆਫ, ਜਿਹਨੂੰ ਕਹਿੰਦੇ ਬਹੁਤ ਵੱਡੀ ਸੇਲ ਲੱਗੀ ਸਾਡੀ, ਉਹਦੇ ਸਹੀ ਤੁਹਾਨੂੰ ਜਿੰਨੇ ਵੀ ਸਾਡੇ ਭੈਣ ਭਾਈ ਇਸ ਟਾਈਮ ਫਾਇਦਾ ਚੁੱਕ ਰਹੇ ਨੇ ਔਰ ਜਿਹੜੇ ਦੇਖ ਰਹੇ ਨੇ ਉਹ ਇਸ ਚੀਜ਼ ਦਾ ਆ ਕੇ ਫਾਇਦਾ ਉਠਾਓ। ਇੱਕ ਤੁਹਾਨੂੰ ਵੈਰਾਈਟੀ ਅੱਛੀ ਦੀ ਮਿਲੇਗੀ, ਔਰ ਉਸ ਤੋਂ ਬਾਅਦ ਪ੍ਰਾਈਸ ਤੁਹਾਨੂੰ ਉਹ ਮਿਲੇਗੀ ਕਿ ਜਿਹੜੀ ਤੁਹਾਨੂੰ ਸਾਡੀ ਪ੍ਰਾਈਸ ਕੋਈ ਨਹੀਂ ਬੀਟ ਕਰੇਗਾ। ਗਰੰਟੀ ਅਸੀਂ ਤੁਹਾਨੂੰ ਦੇ ਰਹੇ ਕਿ ਬੈਸਟ ਪ੍ਰਾਈਸ ਇਸ ਟਾਈਮ ਸਾਡੀ ਚੱਲਦੀ ਪਈ ਹੈ ਪ੍ਰਾਈਸ ਦੇ ਵਿੱਚ ਵੀ, ਔਰ 100% ਗਰੰਟੀ ਸੋਨੇ ਦੀ। ਇਹ ਨਹੀਂ ਹੈ ਕਿ ਅਸੀਂ ਸਸਤਾ ਦੇ ਰਹੇ ਹਾਂ ਜਾਂ ਸੋਨੇ ਵਿੱਚ ਕੋਈ ਚੀਜ਼ ਐਸਾ ਲਾਮਾ ਕੋਈ ਕਿਸੇ ਵੀ ਲੋਕੇਸ਼ਨ ਦਾ ਬਾਏ ਕਰੋ, ਇੱਥੋਂ ਕਰੋ, ਸਾਡੇ ਖਾਦਮ ਜ਼ਿਲ੍ਹੇ ਵਿੱਚੋਂ 100% ਗਰੰਟੀ ਹੋਏਗੀ ਸੋਨੇ ਦੀ। ਉਸ ਤੋਂ ਬਾਅਦ ਜਿਹੜੀ ਪ੍ਰਾਈਸ ਵੀ ਹੋਏਗੀ ਬੈਸਟ ਪ੍ਰਾਈਸ ਹੋਏਗੀ, ਔਰ ਡਿਜ਼ਾਈਨਿੰਗ ਗਰੰਟੀ ਕਰ ਦੇਂਗੇ ਕਿ ਵੱਧ ਤੋਂ ਵੱਧ ਮਿਲੇਗੀ। ਇਹ ਨਹੀਂ ਹੈਗਾ ਕਿ ਤੁਸੀਂ ਆਓਗੇ ਤਾਂ ਤੁਹਾਨੂੰ 2 4 5 ਸੈੱਟ ਮਿਲਣਗੇ, ਜਾਂ ਕੋਈ ਤੁਸੀਂ ਚੂੜੀਆਂ ਦੇਖਣੀਆਂ ਤਾਂ 2 4 10 ਸੈੱਟ ਤੁਹਾਨੂੰ ਇੰਨੇ ਕੁ ਦਿਖਾ ਦੇਵਾਂਗੇ ਕਿ ਕਸਟਮਰ ਮਜਬੂਰ ਹੋ ਜਾਏਗਾ ਲੈਣ ਦੇ ਵਿੱਚ। ਆਪਣੇ ਕੋਲ ਬਹੁਤ ਵੈਰਾਈਟੀ ਆਈ ਹੋਈ ਹੈ। ਕਿਆ ਬਾਤ ਹੈ ਜੀ। ਔਰ ਇਹ ਮੌਕਾ ਹੈ ਜਦੋਂ ਸਿਰਫ ਤੁਸੀਂ $25 ਐਕਸਟਰਾ ਪੇ ਕਰਨੇ ਆ ਔਰ ਇਹ ਸੇਵ ਕਰ ਲੈਣਾ। ਰਾਹਤ ਜੀ, ਇਹ ਅੱਗੇ ਕੀ ਹੈ, ਇਸ ਭੰਡੀਰ ਦਾ ਵੀ ਤਾਰਫ ਕਰਾਓ। ਜੀ ਦੇਖੋ ਜੀ, ਆਪਣੇ ਕੋਲ ਸੈੱਟ ਦੇਖੋ ਇਹ 2 ਤੋਲੇ ਤੋਂ ਲੈ ਕੇ ਸਾਡੇ ਕੋਲ 25 ਤੋਲੇ ਤੱਕ ਸੈੱਟ ਪਏ ਨੇ। ਇਹ ਸਾਡੇ ਕੋਲ ਇਸ ਟਾਈਮ ਦੇਖੋ ਕਿ ਇਹ ਢੇਰ ਲੱਗਾ ਪਿਆ ਹੈ। ਵੈਰਾਈਟੀ ਦੇ ਵਿੱਚ ਸਾਡੇ ਕੋਲ ਹਰ ਤਰ੍ਹਾਂ ਦੀ ਜਿਹੜੀ ਨਵੀਂ ਵੈਰਾਈਟੀ ਹੈ ਉਹ ਇਸ ਟਾਈਮ ਸੈੱਟ ਦੇਖ ਲਓ, ਛੋਟੀ ਆਈਟਮ ਦੇਖੋ, ਔਰ ਉਸ ਤੋਂ ਬਾਅਦ ਤੁਸੀਂ ਅਗਰ ਚੈਨਾ ਦੇਖੋ, ਚੈਨਾ ਦੇ ਵਿੱਚ ਕੀ ਹੁੰਦਾ ਹੈ ਕਿ ਦੇਖੋ ਇਸ ਟਾਈਮ ਤੁਹਾਨੂੰ ਦਿਖਾਉਂਦੇ ਆ ਕਿ ਅੱਧੇ ਤੋਲੇ ਤੋਂ ਲੈ ਕੇ 40 ਤੋਲੇ ਤੱਕ ਸਾਡੇ ਕੋਲ ਚੈਨ ਪਈ ਹੈ। ਜਿਸ ਤਰ੍ਹਾਂ ਦੀ ਕਸਟਮਰ ਦੀ ਨੀਡ ਰਿਕੁਆਇਰ ਹਰ ਤਰ੍ਹਾਂ ਦੀ ਮਿਲੇਗੀ। ਇਹ ਨਹੀਂ ਹੈ ਕਿ ਜੀ ਕਸਟਮਰ ਆਇਆ ਤੇ ਉਹਨਾਂ ਨੂੰ ਉਹਨਾਂ ਦੀ ਆਪਸ਼ਨ ਦੇ ਹਿਸਾਬ ਦੇ ਨਾਲ ਨਹੀਂ ਮਿਲਿਆ। ਹਰ ਤਰ੍ਹਾਂ ਦੀ ਆਪਣੇ ਕੋਲ ਵੈਰਾਈਟੀ ਹੈ। ਇਹ ਹਰ ਤਰ੍ਹਾਂ ਕਿਊਬਿਕ ਲਿੰਕ, ਫੌਕਸ ਚੇਨ, ਜਿਸ ਤਰ੍ਹਾਂ ਦੀ ਕਸਟਮਰ ਦੀ ਨੀਡ ਹੈ ਹਰ ਤਰ੍ਹਾਂ ਦੀ ਚੇਨ ਸਾਡੇ ਕੋਲ ਮੌਜੂਦ, ਹਰ ਤਰ੍ਹਾਂ ਦੀ ਜਿਹਨੂੰ ਕਹਿੰਦੇ ਨਾ ਹਰ ਤਰ੍ਹਾਂ ਦੀ ਵੈਰਾਈਟੀ ਹੈ ਉਹ ਤੁਹਾਨੂੰ ਮਿਲੇਗੀ। ਤੁਸੀਂ ਹੋਮ ਆ ਕੇ ਆਓ ਔਰ ਚੀਜ਼ਾਂ ਨੂੰ ਦੇਖੋ, ਔਰ ਉਸ ਤੋਂ ਬਾਅਦ ਸਾਡੀ ਪ੍ਰਾਈਸ ਚੈੱਕ ਕਰੋ, ਔਰ ਉਸ ਤੋਂ ਬਾਅਦ ਤੁਸੀਂ ਵੈਰਾਈਟੀ ਚੈੱਕ ਕਰੋ। ਗਰੰਟੀ ਹੈ ਕਿ ਤੁਸੀਂ ਲੈ ਕੇ ਜਾਓਗੇ। ਰਾਹਤ ਸਾਹਿਬ, ਇਹ ਦੱਸੋ ਕਿ 골ਡ ਫਾਈਨੈਂਸਿੰਗ ਦਾ ਵੀ ਰੌਲਾ ਹੁੰਦਾ ਆ, ਤੁਸੀਂ ਇਸ ਬਾਰੇ ਦੱਸੋ ਕਿ ਕੀ ਖਾਦਮ ਜੂਲਰਸ ਵਾਲੇ ਆਪਣੀਆਂ 6 ਦੀਆਂ 6 ਲੋਕੇਸ਼ਨਸ ਦੇ ਉੱਤੇ ਜਿਹੜੀ 골ਡ ਦੀ ਇਹ ਹੈ ਫਾਈਨੈਂਸਿੰਗ ਉਹ ਕਰਦੇ ਨੇ? ਹਾਂਜੀ, ਜ਼ਰੂਰ ਕਰਨੇ ਜੀ। ਅਸੀਂ ਹਰ ਤਰ੍ਹਾਂ ਦੇਖੋ ਸਭ ਨਾਲ ਪੁਰਾਣੇ ਬੈਠੇ ਹਾਂ, ਤੇ ਹਰ ਕੰਮ ਅਸੀਂ ਜਿਹੜਾ ਕਿ ਮਾਰਕੀਟ ਦੇ ਵਿੱਚ ਸਭ ਨਾਲ ਪਹਿਲੇ ਅਸੀਂ ਕਰਨੇ ਆ। ਔਰ ਦੂਜੀ ਚੀਜ਼ ਕੀ ਹੈਗੀ ਹੈ ਕਿ ਕਿਸੇ ਵੀ ਸਾਡੇ ਭੈਣ ਭਾਈ ਨੇ ਕਰਨਾ ਵੇ ਉਹਨੂੰ ਅਸੀਂ ਡਿਪੈਂਡ ਉਹਨਾਂ ਦਾ ਕ੍ਰੈਡਿਟ ਕਿਸ ਤਰ੍ਹਾਂ ਲਾਈਕ ਅਗਰ ਉਹਨਾਂ ਦਾ ਕ੍ਰੈਡਿਟ ਤੋਂ ਉੱਪਰ ਜਾਂਦਾ ਆਪ 3000 ਤੋਂ ਲੈ ਕੇ $1,00,000 ਤੱਕ ਅਸੀਂ ਉਹਨਾਂ ਨੂੰ ਫਾਈਨੈਂਸ ਕਰਕੇ ਦਿੰਦੇ ਹਾਂ ਬੇਸ ਔਨ ਉਹਨਾਂ ਦਾ ਕ੍ਰੈਡਿਟ।
ਉਹ ਕੋਈ ਵੀ ਚੀਜ਼ ਲਾਈਕ ਸੋਨੇ ਦੀ 22 ਕੈਰਟ ਦੀ ਲੈ ਲੈਣ, ਡਾਇਮੰਡ ਦੀ ਲੈ ਲੈਣ, ਅਸੀਂ ਫਾਈਨੈਂਸ ਵੀ ਕਰਨੇ ਬੇਸ ਔਨ ਕ੍ਰੈਡਿਟ, ਉਹਨਾਂ ਦਾ ਕ੍ਰੈਡਿਟ ਕੈਸਾ ਹੈ, ਹਰ ਤਰ੍ਹਾਂ ਦੀ ਅਸੀਂ ਸਾਡੇ ਕੋਲ ਸਹੂਲਤ ਹੈਗੀ ਜੀ। ਅੱਛਾ ਇਹ ਦੱਸੋ ਕਿ ਇਹਦਾ ਜਿਹੜਾ ਮੋਡ ਆਫ ਪੇਮੈਂਟ ਹੈ ਕੋਈ ਉਸ ਬਾਰੇ ਜਾਣਕਾਰੀ ਦਿਓਗੇ? ਦੇਖੋ ਇਹਦੇ ਵਿੱਚ ਕੀ ਹੈਗਾ ਕਿ ਦੇਖੋ ਜਿਹੜੇ ਵੀ ਤੁਸੀਂ ਹੈਗਾ ਤੁਸੀਂ ਵਾਇਰ ਕਰਦੇ ਹੋ, ਕੈਸ਼ ਚੈੱਕ ਲਾਓ, ਕੈਸ਼ ਲਾਓ, ਇਹ ਤੇ ਡਿਪੈਂਡ ਕਸਟਮਰ ਦੀ ਕੀ ਹੋਗੀ। ਕਿਸੇ ਨੇ ਅਗਰ ਫਾਈਨੈਂਸ ਕਰਵਾਉਣਾ ਉਹਨਾਂ ਦੇ ਅਸੀਂ ਫਿਰ ਕ੍ਰੈਡਿਟ ਚੈੱਕ ਕਰਨੇ, ਜਿਸ ਤਰ੍ਹਾਂ ਬੈਂਕ ਦੀ ਇੱਕ ਰਿਕੁਆਇਰਮੈਂਟ ਹੁੰਦੀ ਹੈ, ਉਹ ਫਿਰ ਜਿਸ ਤਰ੍ਹਾਂ ਦਾ ਉਹਨਾਂ ਦਾ ਕ੍ਰੈਡਿਟ ਹੈਗਾ ਉਸ ਬੇਸ 'ਤੇ ਉਹਨਾਂ ਦਾ ਅਪਰੂਵ ਹੋਏਗਾ, ਉਹ ਉਸੇ ਟਾਈਮ ਆਪਣੀ ਚੀਜ਼ ਲੈ ਕੇ ਜਾਣ। ਥੈਂਕ ਯੂ ਸੋ ਮਚ ਰਾਹਤ ਸਾਹਿਬ ਕਿ ਕਸਟਮਰਸ ਦੇ ਇਸ ਝੁਰਮਟ ਦੇ ਵਿੱਚ ਅਸੀਂ ਕੁਝ ਵਕਤ ਆ ਜਿਹੜਾ ਉਹ ਤੁਹਾਡਾ ਲਿਆ, ਲੇਕਿਨ ਇਹ ਭਰਵੀਂ ਜਾਣਕਾਰੀ ਹੈ ਜਿਹੜੀ ਇਹ ਜ਼ਰੂਰ ਸਾਡੇ ਦਰਸ਼ਕਾਂ ਤੱਕ, ਸਾਡੇ ਸਰੋਤਿਆਂ ਤੱਕ ਪਹੁੰਚ ਗਈ। ਕੋਈ ਬਾਰੀਕੀ ਹੈ ਜਿਹੜੀ ਮੈਂ ਤਾਂ ਨਹੀਂ ਛੱਡੀ, ਲੇਕਿਨ ਰਾਹਤ ਸਾਹਿਬ ਤੁਸੀਂ ਸਮਝਦੇ ਜੇ ਕਿਤੇ ਕੋਈ ਘਾਟਾ ਰਹਿ ਗਿਆ ਤੇ ਅਸੀਂ ਤੁਹਾਨੂੰ ਮੌਕਾ ਦਿੰਦੇ ਹਾਂ ਕਿ ਉਹ ਜਾਣਕਾਰੀ ਵੀ ਸਾਡੇ ਸੁਣਨ ਵਾਲਿਆਂ ਤੱਕ ਇਸ ਮੌਕੇ ਜ਼ਰੂਰ ਅਪਣਾ ਦੇਵੋ, ਕਿਉਂਕਿ ਇਹ ਮੇਗਾ ਸੇਲ ਰੋਜ਼-ਰੋਜ਼ ਨਹੀਂ ਆਉਂਦੀ। ਹਾਂਜੀ ਦੇਖੋ ਜੀ ਇਸ ਟਾਈਮ ਆਪਣੀ ਸੇਲ ਬਹੁਤ ਵਧੀਆ ਚੱਲ ਰਹੀ ਹੈ, ਤੁਸੀਂ ਆ ਕੇ ਸੇਲ ਦਾ ਫਾਇਦਾ ਉਠਾਓ। ਔਰ ਉਸ ਤੋਂ ਬਾਅਦ ਜਿਹੜੇ ਮੈਨਸ ਕਾਰਡ ਲੇਬਰ ਫ੍ਰੀ, 12 ਚੂੜੀਆਂ ਮਸ਼ੀਨ ਮੇਡ ਲੇਬਰ ਫ੍ਰੀ, ਔਰ ਉਸ ਤੋਂ ਬਾਅਦ ਅਸੀਂ ਗੱਡੀ ਵੀ ਦੇ ਰਹੇ ਹਾਂ, ਔਰ ਉਸ ਤੋਂ ਬਾਅਦ ਅਸੀਂ ਹੋਰ ਬਹੁਤ ਸਾਰੇ ਨਾਮ ਦੇ ਰਹੇ ਹਾਂ। ਔਰ ਗੱਡੀ ਦੇ ਵਿੱਚ ਔਰ ਨਾਮਾਂ ਦੇ ਵਿੱਚ ਅਸੀਂ ਇੱਕ ਹੋਰ ਚੀਜ਼ ਦੱਸ ਦਈਏ, ਅਸੀਂ ਕੋਈ ਉਹਨਾਂ ਦੀ ਲਿਮਿਟ ਨਹੀਂ ਰੱਖੀ, ਅਸੀਂ ਆਪਣੀ ਤਰਫੋਂ ਇੱਕ ਆਪਣੀ ਕਮਿਊਨਿਟੀ ਨੂੰ ਗਿਫਟ ਦੇ ਰਹੇ ਹਾਂ। ਆਇਆ ਕਿ ਅਸੀਂ ਕੋਈ ਬਿਜ਼ਨਸ ਨਹੀਂ ਕਰ ਰਹੇ ਗੱਡੀ ਦੇ ਨਾਮ ਦੇ ਉੱਤੇ ਜੀ, ਅਸੀਂ ਲਿਮਿਟ ਰੱਖਦੀ ਹੈ ਜੀ, ਇੰਨੀ ਅਸੀਂ ਲਿਮਿਟ ਰੱਖ ਰਹੇ ਹਾਂ ਅਤੇ ਕਸਟਮਰ ਨੂੰ ਕਹਿ ਰਹੇ ਤੁਸੀਂ ਉਹ ਲਿਮਿਟ ਕ੍ਰਾਸ ਕਰੋ ਫਿਰ ਹੀ ਤੁਸੀਂ ਪਾ ਸਕਦੇ ਹੋ। ਉਹ ਅਸੀਂ ਆਪਣੀ ਤਰਫੋਂ ਇੱਕ ਕਮਿਊਨਿਟੀ ਨੂੰ ਗਿਫਟ ਦੇ ਰਹੇ ਹਾਂ, ਉਹਦੇ ਵਿੱਚ ਕੋਈ ਲਿਮਿਟ ਨਹੀਂ ਜਾਏਗੀ। ਤੁਸੀਂ ਆ ਕੇ ਇਸ ਚੀਜ਼ ਦਾ ਫਾਇਦਾ ਉਠਾਓ ਔਰ ਸੇਲ ਦਾ ਫਾਇਦਾ ਉਠਾਓ। ਇਹ ਨਹੀਂ ਕਿ ਅਸੀਂ ਤੁਹਾਨੂੰ ਕਹਿ ਰਹੇ ਹਾਂ ਤੁਸੀਂ ਸਾਡੀ ਪ੍ਰਾਈਸ ਚੈੱਕ ਕਰੋ, ਫਿਰ ਤੁਸੀਂ ਲਵੋ, ਤੁਸੀਂ ਖੁਦ ਡਿਸਾਈਡ ਕਰੋ ਵਾਕਈ ਕਿ ਖਾਦਮ ਜੂਲਰ ਤੁਹਾਨੂੰ ਸਸਤਾ ਦੇ ਰਿਹਾ ਕਿ ਨਹੀਂ ਦੇ ਰਿਹਾ। ਕਹਿਣ ਦਾ ਮਤਲਬ ਹੈ ਕਿ ਦੇਖੋ ਇਸ ਟਾਈਮ ਹਰ ਬੰਦੇ ਦੀ ਖਾਹਿਸ਼ ਹੁੰਦੀ ਹੈ ਕਿ ਉਹਨਾਂ ਨੂੰ ਸਸਤਾ ਮਿਲੇ, ਬਟ ਕਈ ਲੋਕ ਐਸੇ ਨੇ ਕਿ ਉਹ ਸੇਲ ਦੇ ਨਾਮ ਦੇ ਉੱਤੇ ਓਵਰਚਾਰਜ ਕਰ ਰਹੇ ਨੇ। ਉਹ ਕੀ ਹੁੰਦਾ ਜੀ 1-2 ਦਿਨ ਦੀ ਲਾ ਲਓ ਸੇਲ, ਲਾ ਕੇ ਤਾਂ ਥੋੜ੍ਹਾ ਜਿਹਾ ਰਸ਼ ਇਕੱਠਾ ਕੀਤਾ ਅਤੇ ਲੋਕਾਂ ਨੂੰ ਸਮਝ ਨਹੀਂ ਆਉਂਦੀ, ਅਤੇ ਬਾਅਦ 'ਚੋਂ ਫਿਰ ਲੋਕ ਸਾਡੇ ਕੋਲ ਆਉਂਦੇ ਨੇ ਜੀ ਅਸੀਂ ਗਏ ਹਾਂ ਤਾਂ ਸਾਨੂੰ ਸੇਲ ਦੇ ਨਾਮ ਦੇ ਉੱਤੇ ਸਾਡੇ ਨਾਲ ਕੁਝ ਹੋਇਆ। ਬਟ ਇੱਥੇ ਗਰੰਟੀ ਕਰ ਦਿਆਂਗੇ ਕਿ ਤੁਸੀਂ ਤਸੱਲੀ ਆਓ ਕਰੋ, ਪਰ ਸਾਡੀ ਪ੍ਰਾਈਸ ਚੈੱਕ ਕਰੋ। ਇਸੇ ਕਰਕੇ ਅਸੀਂ ਲੰਬੀ ਸੇਲ ਲਗਾਉਂਦੇ ਹਾਂ ਕਿ ਕਸਟਮਰ ਨੂੰ ਇਸ ਚੀਜ਼ ਦਾ ਪਤਾ ਲੱਗੇ, ਬਜਾਏ ਕਿ ਅਸੀਂ ਜਿਹੜੀ ਚੀਜ਼ ਲੈ ਰਹੇ ਹਾਂ ਕਿ ਸਾਨੂੰ ਸੇਲ ਮਿਲਦੀ ਪਈ ਹੈ, ਕਿ ਸਿਰਫ ਐਵੇਂ ਅਸੀਂ ਗਏ ਹਾਂ ਅਤੇ ਘੁੰਮ ਘੁਮਾ ਕੇ ਆਏ ਤਾਂ ਸਾਨੂੰ ਜਿਹੜੀ ਹੈ ਕਿ ਸੇਲ ਦੇ ਨਾਮ ਦੇ ਉੱਤੇ ਅਸੀਂ ਓਵਰ ਪੇ ਕਰ ਰਹੇ ਹਾਂ। ਬਟ ਅਸੀਂ ਗਰੰਟੀ ਕਰਨੇ ਔਰ ਉਸ ਤੋਂ ਬਾਅਦ ਅਸੀਂ ਕਸਟਮਰ 'ਤੇ ਛੱਡਨੇ ਹਾਂ। ਤੁਸੀਂ ਆ ਕੇ ਆਪਣੀ ਤਸੱਲੀ ਕਰੋ, ਪ੍ਰਾਈਸ ਚੈੱਕ ਕਰੋ, ਡਿਜ਼ਾਈਨਿੰਗ ਚੈੱਕ ਕਰੋ, ਫਿਰ ਜਾ ਕੇ ਤੁਸੀਂ ਡਿਸਾਈਡ ਕਰੋ ਵਾਕਈ ਕਿ ਖਾਦਮ ਜੁਲ ਸੇਲ ਦੇ ਰਿਹਾ ਕਿ ਨਹੀਂ ਦੇ ਰਿਹਾ, ਫਿਰ ਤੁਸੀਂ ਬਾਏ ਕਰੋ। ਇਹ ਕਸਟਮਰ ਦਾ ਪੂਰਾ ਹੱਕ ਹੈ, ਉਹਨੂੰ ਮਾਲੂਮਾਤ ਮਿਲਣੀ ਚਾਹੀਦੀ, ਉਹਨੂੰ ਪਤਾ ਲੱਗਣਾ ਚਾਹੀਦਾ ਵਾਕਈ ਉਹ ਸੇਲ ਬਾਏ ਕਰ ਰਿਹਾ ਕਿ ਜਾਂ ਉਹ ਬਸ ਸੇਲ ਦੇ ਨਾਮ ਦੇ ਉੱਤੇ ਠੱਗੀ ਹੋ ਰਹੀ ਹੈ। ਬਹੁਤ ਵੱਡੇ ਚੈਲੰਜਸ ਨੇ ਜਿਹੜੇ ਉਹ ਰਾਹਤ ਸਾਹਿਬ ਨੇ ਦੇਤੇ ਨੇ ਖਾਦਮ ਜੂਲਰਸ ਵੱਲੋਂ ਆਪਣੇ ਸਾਰੇ ਚਾਹਤਕਾਰਾਂ ਨੂੰ, ਆਪਣੇ ਕਸਟਮਰਸ ਨੂੰ, ਔਰ ਉਹ ਲੋਕ ਜਿਹੜੇ 골ਡ ਦੇ ਵਿੱਚ ਇੰਟਰਸਟ ਰੱਖਦੇ ਨੇ, ਗਹਿਣੇ 'ਚ ਇੰਟਰਸਟ ਰੱਖਦੇ ਨੇ, 골ਡ ਇਨਵੈਸਟਮੈਂਟ 'ਚ ਇੰਟਰਸਟ ਰੱਖਦੇ ਨੇ ਉਹਨਾਂ ਨੂੰ। ਸੋ ਇਹ ਚੈਲੰਜ ਨੇ ਜਿਹੜੇ ਇਹ ਆਪਣੇ ਤਾਂ ਇੱਕ ਸਵਾਲ ਨੇ, ਇੱਕ ਕਸੌਟੀ ਹੈ ਜਿਹਦੇ 'ਤੇ ਸਭ ਨੂੰ ਤੋਲਿਆ ਜਾ ਸਕਦਾ ਹੈ। ਰਾਹਤ ਸਾਹਿਬ ਬਹੁਤ ਧੰਨਵਾਦ ਤੁਹਾਡਾ, ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਕੁਝ ਸਮਾਂ ਜਿਹੜਾ ਪੰਜਾਬੀ ਰੇਡੀਓ USA ਦੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਦਿੱਤਾ। ਗੁੱਡ ਲੱਕ। ਔਰ ਮੈਨੂੰ ਉਮੀਦ ਹੈ ਕਿ ਇਹ ਗੱਡੀ ਹੈ ਜਿਹੜੀ ਇਹ ਟਾਂਟਾ ਮਾਰਦੀ, ਛਾਲਾਂ ਮਾਰਦੀ ਜਾਏਗੀ ਔਰ ਇਹ ਸਾਰੇ ਮੰਜ਼ਰ ਨੇ ਜਿਹੜੇ ਇਹ ਅਸੀਂ ਵੀ ਦੇਖਾਂਗੇ। ਸੋ ਹਰ ਸਾਲ ਤਰ੍ਹਾਂ ਇਹ ਜਿਹੜਾ ਵਾਅਦਾ ਨਿਭਾ ਰਹੇ ਜੇ ਉਹਦੇ ਤੇ ਵੀ ਤੁਹਾਨੂੰ ਵਧਾਈਆਂ। ਇਹ ਅਸੀਂ ਵੀ ਵੇਖਾਂਗੇ, ਤੁਸੀਂ ਖੁਦ ਦਿਖਾਓਗੇ ਆਪਣੇ ਸਾਰਿਆਂ ਨੂੰ, ਕਿਉਂਕਿ ਤੁਸੀਂ ਇੱਥੇ ਹੋਵੋਗੇ ਲਾਈਵ ਕੱਢਨੇ। ਅਸੀਂ ਇਹਦੇ ਵਿੱਚ ਕੋਈ ਓਲਾ ਨਹੀਂ ਜੀ ਕਿ ਅਸੀਂ ਕੱਢ ਰਹੇ ਕਿ ਨਹੀਂ ਕੱਢ ਰਹੇ, ਇਹ ਸਾਰੀ ਦੁਨੀਆ ਦੇਖੇਗੀ ਜਦੋਂ ਕੱਢਾਂਗੇ, ਉਹ ਤੁਸੀਂ ਸਾਡੇ ਨਾਲ ਹੋਵੋਗੇ। ਥੈਂਕ ਯੂ ਤੁਹਾਡਾ ਵੀ ਬਹੁਤ ਸ਼ੁਕਰੀਆ ਰਾਏ ਸਾਹਿਬ। ਲੋ ਜੀ ਇੰਨੀਆਂ ਗੱਲਾਂ ਤੋਂ ਬਾਅਦ ਹੁਣ ਕੋਈ ਓਲਾ ਰਿਹਾ ਨਹੀਂ। ਅਗਰ ਹੁਣ ਕੋਈ ਕਸਰ ਬਾਕੀ ਹੈ ਤੇ ਉਹ ਸਿਰਫ ਇਹ ਹੈ ਕਿ ਤੁਸੀਂ ਆਪਣੀ ਲਾਗੇ ਦੀ ਖਾਦਮ ਜੂਲਰਸ ਦੀ ਲੋਕੇਸ਼ਨ ਦੇ ਉੱਤੇ ਪਹੁੰਚਣਾ ਆ ਔਰ ਇਸ ਮੇਗਾ ਸੇਲ ਤੋਂ ਫਾਇਦਾ ਚੁੱਕਣਾ ਹੈ। ਉਹ ਫਾਇਦਾ ਕਿੰਨਾ ਤੁਸੀਂ ਚੁੱਕ ਸਕਦੇ ਜੇ ਇਹ ਤੁਹਾਡੇ ਹੱਥ ਵੱਸ ਹੈ। ਸੋ ਸਾਡਾ ਕੰਮ ਸੀਗਾ ਤੁਹਾਡੇ ਤੱਕ ਇਹ ਸਾਰੀ ਜਾਣਕਾਰੀ ਪਹੁੰਚਦੀ ਕਰਨਾ। ਸੋ ਮਸੂਦ ਮਲਿਕ ਪੰਜਾਬੀ ਰੇਡੀਓ USA ਦੀ ਡਿਜੀਟਲ ਟੀਮ ਦੇ ਨਾਲ ਖਾਦਮ ਜੂਲਰਸ ਟਰਲਕ ਲੋਕੇਸ਼ਨ ਤੋਂ ਆਪ ਸਭ ਤੋਂ ਇਜਾਜ਼ਤ ਚਾਹੁੰਦਾ। ਫਿਰ ਮਿਲਾਂਗੇ।